ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਪੰਜਾਬੀ ਟੈਕ ਟਾਕ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਹਰਵਿੰਦਰ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਰੇ ਮਾਣਿਕ ਸਰੋਤਿਆਂ ਨੂੰ ਤੇ ਪੰਜਾਬੀ ਟੀਵੀ ਵੇਖ ਰਹੇ ਸਾਰੇ ਵਿਊਅਰਸ ਨੂੰ ਇੱਕ ਵਾਰ ਫਿਰ ਤੋਂ ਨਿੱਘਾ ਜੀ ਆਖਦੇ ਆਪਣੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਤੇ ਰਾਜਕਨਵੀਰ ਸਿੰਘ, ਇਹ ਆਪਣੇ ਸਾਲ 2024 ਦਾ ਅਖੀਰਲਾ ਪ੍ਰੋਗਰਾਮ ਆਪਣਾ। ਸੋ ਤਕਰੀਬਨ 1.5 ਸਾਲ ਹੋ ਗਿਆ ਸਾਨੂੰ, 1.5 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਸਾਨੂੰ ਇਹ ਸ਼ੋਅ ਕਰਦਿਆਂ। ਤੇ ਕਹਿੰਦੇ ਨਾ ਟਾਈਮ ਫਲਾਈਜ਼, ਸਮਾਂ ਝੱਟ ਹੀ ਉੱਡਦਾ ਜਾਂਦਾ ਤੇ ਅਜੇ ਕੱਲ੍ਹ ਦੀਆਂ ਗੱਲਾਂ ਲੱਗਦੀਆਂ। ਸੋ ਬਹੁਤ ਇੱਕ ਵਾਰੀ ਫੇਰ ਤੋਂ ਆਪਣੇ ਸਾਰੇ ਵਿਊਅਰਸ ਤੇ ਸਰੋਤਿਆਂ ਦਾ ਧੰਨਵਾਦ, ਜਿਹੜੇ ਸਾਨੂੰ ਵੈਲਿਊਏਬਲ ਫੀਡਬੈਕ ਦਿੰਦੇ ਆ, ਮਿਲਦੇ ਆ, ਸਾਨੂੰ ਗੱਲਬਾਤ ਕਰਦੇ ਆ, ਐਪਰੀਸ਼ੀਏਟ ਕਰਦੇ ਪ੍ਰੋਗਰਾਮ ਦਾ। ਤੇ ਸਭ ਤੋਂ ਵੱਡੀ ਗੱਲ ਰਾਜਕਰਨ ਇਹ ਆ ਕਿ ਸਾਨੂੰ ਇਹ ਦੱਸਦੇ ਵੀ ਪ੍ਰੋਗਰਾਮ ਤੋਂ ਸਾਨੂੰ ਸਿੱਖਣ ਨੂੰ ਬਹੁਤ ਕੁਛ ਮਿਲਦਾ। ਸੋ ਇਹ ਵਾਕਈ ਇੱਕ ਸਕੂਨ ਦੇਣ ਵਾਲੀ ਗੱਲ ਆ। ਸੋ ਆਸ ਉਮੀਦ ਕਰਦੇ ਹਾਂ ਕਿ 2025 ਵਿੱਚ ਵੀ ਇਹਨੂੰ ਅਸੀਂ ਵਧੀਆ ਤੋਂ ਵਧੀਆ ਜਿਹੜੇ ਟੌਪਿਕਸ ਆ ਟੈਕਨੋਲੋਜੀ ਦੇ ਨਾਲ ਰਿਲੇਟਡ ਲੈ ਕੇ ਆਵਾਂਗੇ। ਪਰ ਸੋ ਫਾਰ ਸੋ ਗੁੱਡ, ਬਹੁਤ ਵਧੀਆ। ਤੇ ਇੱਕ ਵਾਰੀ ਫੇਰ ਨਿੱਘਾ ਜੀ ਆਖਦੇ ਆ ਸਾਲ ਦੇ 2024 ਦੇ ਅਖੀਰਲੇ ਪ੍ਰੋਗਰਾਮ ਪੰਜਾਬੀ ਅਖੀਰ ਦੇ ਟੈਕ ਟਾਕ ਦੇ ਵਿੱਚ। ਸੋ ਦਸੰਬਰ ਮਹੀਨੇ ਦੇ ਵਿੱਚ ਜਿਹੜਾ ਆਪਾਂ ਇਹ ਕਰ ਰਹੇ ਹਾਂ, ਸੋ ਟੈਕ ਦਾ ਆਪਾਂ ਰੀਕੈਪ ਕਰਾਂਗੇ, AI ਦਾ ਰੀਕੈਪ ਕਰਾਂਗੇ, ਹੋਰ ਕੁਛ ਕੀ ਵੱਡਾ ਛੋਟਾ ਵਾਪਰਿਆ ਜਾਂ ਕੋਈ ਇੱਦਾਂ ਦੀਆਂ ਚੀਜ਼ਾਂ ਜਾਂ ਲੇਟੈਸਟ ਕੀ ਜਿਹੜਾ ਉਹ ਚੱਲ ਰਿਹਾ ਆ, ਉਸ ਉੱਤੇ ਵੀ ਆਪਾਂ ਜਿਹੜੀ ਨਾਲ ਦੇ ਨਾਲ ਚਰਚਾ ਜਿਹੜੀ ਉਹ ਕਰਾਂਗੇ। ਸੋ ਸਰੋਤਿਓ, ਜ਼ਰੂਰ ਜਦੋਂ ਵੀ ਮੌਕਾ ਮਿਲੇ ਤਾਂ ਫੀਡਬੈਕ ਜ਼ਰੂਰ ਦੇ ਦਿਆ ਕਰੋ, ਜਿੱਦਾਂ ਹਰਵਿੰਦਰ ਨੇ ਕਿਹਾ। ਸੋ ਫੀਡਬੈਕ ਤੋਂ ਸਾਨੂੰ ਵੀ ਪਤਾ ਲੱਗਦਾ ਰਹਿੰਦਾ ਆ ਵੀ ਕੀ ਕੁਛ ਜਿਹੜਾ ਆ ਉਹ ਇਸ ਮੌਕੇ ਚੱਲ ਰਿਹਾ ਹੈਗਾ ਆ, ਤੇ ਅਸੀਂ ਉਸ ਦੇ ਵਿੱਚ ਹੋਰ ਕੀ ਸੁਧਾਰ ਜਿਹੜੇ ਆ, ਕੀ ਵਧੀਆ ਚੀਜ਼ਾਂ ਜਿਹੜੀਆਂ ਉਹ ਹੋਰ ਕਰ ਸਕਦੇ ਹਾਂ। ਸੋ AI ਦੇ ਲਈ ਵੱਡਾ ਸਾਲ ਰਿਹਾ, ਆਪਾਂ ਮੰਨ ਸਕਦੇ ਹਾਂ। AI ਦੀ ਚਰਚਾ ਆਪਾਂ ਸੁਣਨੀ ਸ਼ੁਰੂ ਕਰ ਦਿੱਤੀ ਸੀ ਹਰਵਿੰਦਰ ਕਾਫੀ ਚਿਰ ਤੋਂ, ਤੇ ਇਸ ਸਾਲ ਦੇ ਵਿੱਚ ਆਪਾਂ ਸੋਰਾ ਨੂੰ ਦੇਖਿਆ, ਟੈਕਸਟ ਟੂ ਵੀਡੀਓ ਦੇਖੀ, ਹੋਰ ਬਹੁਤ ਕੁਛ ਜਿਹੜਾ ਉਹ AI ਦੇ ਵਿੱਚ ਦੇਖਿਆ। ਖਾਸ ਕਰਕੇ ਇਹ ਦੇਖਿਆ ਵੀ ਬਹੁਤ ਜ਼ਿਆਦਾ ਮਨੀ AI ਦੇ ਵੱਲ ਨੂੰ ਜਿਹੜੀ ਉਹ ਰਹੀ ਆ। ਸੋ ਜੇ ਰੀਕੈਪ ਕਰਨਾ ਹੋਵੇ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ 2024 ਦਾ, ਕਿੱਦਾਂ ਦਾ ਰਿਹਾ ਇਹ ਸਾਲ? ਹਾਂਜੀ, ਸੋ ਰੀਕੈਪ ਦੇ ਵਿੱਚ ਰਾਜਕਰਨ ਆਪਾਂ ਕੁਛ ਜਿਹੜੇ ਅਹਿਮ ਨੁਕਤੇ ਆ 8-10 ਆਪਾਂ ਉਹਨਾਂ ਬਾਰੇ ਗੱਲ ਕਰਦੇ ਹਾਂ। ਜਿੱਦਾਂ ਤੁਸੀਂ ਕਿਹਾ, AI ਵੈਸੇ ਵੀ ਟੈਕ ਵਰਲਡ ਦੇ ਵਿੱਚ ਛਾਇਆ ਰਿਹਾ, ਖਾਸ ਤੌਰ ਤੇ ਜਨਰੇਟਿਵ AI। ਤੇ ਆਪਾਂ ਟਾਕ ਸ਼ੋਅ ਦੇ ਵਿੱਚ ਵੀ ਆਲਮੋਸਟ ਐਵਰੀ ਟਾਕ ਸ਼ੋ, ਐਵਰੀ ਅਦਰ ਹੈ ਨਾ, ਜਾਂ 2 ਟਾਕ ਸ਼ੋ ਛੱਡ ਕੇ ਆਪਾਂ AI ਦੀ ਗੱਲਬਾਤ ਕਰਦੇ ਰਹੇ, ਕਿਉਂਕਿ ਇੰਨੀ ਤੇਜ਼ੀ ਦੇ ਨਾਲ ਸਭ ਕੁਝ ਬਦਲ ਰਿਹਾ ਤੇ AI ਦਾ ਵੱਡਾ ਯੋਗਦਾਨ ਹੈਗਾ ਉਹਨੂੰ ਬਦਲਣ ਦੇ ਵਿੱਚ। ਸੋ ਪਹਿਲਾਂ ਆਪਾਂ ਗੱਲ ਕਰਦੇ ਕਿ AI ਦੀ ਨਾ ਸਭ ਤੋਂ ਪਹਿਲਾਂ ਜੋ ਅਸੀਂ 2024 ਦੀ ਗੱਲ ਕਰਦੇ ਹਾਂ, ਮਨੁੱਖਾਂ ਦੇ ਨਾਲ ਤੁਲਨਾ ਦੀ ਗੱਲ ਕਰੀਏ ਤੇ 2024 ਦੇ ਵਿੱਚ ਅਸੀਂ ਇਹ ਦੇਖਿਆ ਕਿ ਤਕਰੀਬਨ ਜਿਹੜੇ ਵੀ ਮਨੁੱਖ ਦੇ ਇੰਡੈਕਸ ਹੈਗੇ, ਇੰਡੈਕਸ ਤੋਂ ਕਹਿਣ ਦਾ ਭਾਵ ਵੀ ਜਿਹੜਾ ਮਨੁੱਖ ਐਕਟੀਵਿਟੀ ਸੋਚਣ ਦੀ ਜਾਂ ਸਮਝਣ ਦੀ ਸਮਰੱਥਾ ਦੇ ਅਨੁਸਾਰ ਕਰ ਸਕਦਾ, AI ਨੇ ਉਹਨਾਂ ਸਾਰਿਆਂ ਨੂੰ ਪਾਸ ਕਰ ਲਿਆ। ਸੋ ਇੰਗਲਿਸ਼ ਲੈਂਗੁਏਜ ਦੀ ਅੰਡਰਸਟੈਂਡਿੰਗ ਦੀ ਆਪਾਂ ਗੱਲ ਕਰੀਏ ਤੇ ਉਹ 2019-20 ਦੇ ਵਿੱਚ ਇਹਨੇ ਪਾਸ ਕਰ ਲਿਆ ਸੀ, ਹੈ ਨਾ। ਤੇ ਸਭ ਤੋਂ ਪਹਿਲੀ ਜਿਹੜੀ ਆਪਾਂ ਇਮੇਜ ਕਲਾਸੀਫਿਕੇਸ਼ਨ ਦੀ ਆਪਾਂ ਗੱਲ ਕਰਦੇ ਹਾਂ, ਤੇ ਉਹ ਜਿਹੜੀ ਗੱਲ ਆ 2016 ਦੇ ਵਿੱਚ ਹੀ ਜਿਹੜਾ ਕੰਪਿਊਟਰ ਵਧੀਆ ਤਰੀਕੇ ਨਾਲ ਮਨੁੱਖਾਂ ਦੇ ਨਾਲ ਰੈਕਗਨਾਈਜ਼ ਕਰਨਾ ਸ਼ੁਰੂ ਕਰ ਦਿੱਤਾ ਸੀ, ਹੈ ਨਾ। ਤੇ ਜਦੋਂ ਅਸੀਂ ਫਿਰ ਆਪਾਂ ਗੱਲ ਕਰਦੇ ਹਾਂ ਕਿ ਮਲਟੀਟਾਸਕਿੰਗ ਦੀ, ਹੈ ਨਾ, ਫਿਰ ਜਦੋਂ ਜ਼ਿਆਦਾ ਟਾਸਕ ਤੁਸੀਂ ਇੱਕ ਟਾਈਮ ਦੇ ਉੱਤੇ ਕਰ ਰਹੇ ਹੁੰਦੇ ਹੋ ਤੇ ਮਨੁੱਖਾਂ ਦੀ ਕੈਪੇਬਿਲਿਟੀ ਹੁੰਦੀ ਹੈ ਵੀ ਤੁਸੀਂ ਡਰਾਈਵ ਕਰ ਰਹੇ ਹੋ ਜਾਂ ਕੋਈ, ਹੈ ਨਾ, ਤੁਸੀਂ ਹੋਰ ਕੰਮ ਕਰ ਰਹੇ ਹੋ, ਸੋਚ ਰਹੇ ਹੋ ਇੱਕ ਤੋਂ ਜ਼ਿਆਦਾ ਮਲਟੀਪਲ ਚੀਜ਼ਾਂ। ਤੇ ਜਿਹੜੇ AI ਦੇ ਰਾਜਕਰਨ ਮਾਡਲ ਆਉਂਦੇ ਆ, ਹੈ ਨਾ, ਮਲਟੀ ਲੈਂਗੁਏਜ ਅੰਡਰਸਟੈਂਡਿੰਗ, ਕਿ ਜਦੋਂ ਮੰਨ ਲਓ ਕੋਈ ਇੰਗਲਿਸ਼ ਵਿੱਚ ਗੱਲ ਕਰ, ਪੰਜਾਬੀ 'ਚ ਗੱਲ ਕਰ ਰਿਹਾ, ਜਾਂ ਇੰਗਲਿਸ਼ ਸੋਚ ਰਿਹਾ ਪੰਜਾਬੀ 'ਚ, ਹੈ ਨਾ, ਰੇਡੀਓ ਅਸੀਂ ਸੁਣ ਰਹੇ ਹਾਂ ਜੋ ਕੁਛ ਏਦਾਂ ਦੀ ਗੱਲਬਾਤ। ਤੇ 2023 ਦੇ ਵਿੱਚ ਅਸੀਂ ਆਸ-ਪਾਸ ਰਾਜਕਰਨ ਨੇ ਦੇਖ ਲਿਆ ਕਿ ਉਹ ਵੀ ਆਲਮੋਸਟ ਉਹਨੂੰ ਪਾਰ ਕਰ ਲੱਗਿਆ। ਤੇ ਉਸ ਤੋਂ ਬਾਅਦ ਅਸੀਂ ਮੈਥ ਦੀ ਪ੍ਰੋਬਲਮਸ ਦੀ ਗੱਲ ਦੇ ਉੱਤੇ ਆ ਜਾਂਦੇ ਹਾਂ ਜੀ। ਕੰਪੀਟੀਸ਼ਨ ਲੈਵਲ ਦਾ ਜਿਹੜਾ ਮੈਥਮੈਟਿਕਸ ਹੈ ਨਾ ਰਾਜਕਰਨ, ਤੇ 2024 ਦੇ ਵਿੱਚ ਜਿਹੜੇ ਕੰਪਲੀਕੇਟਡ ਪ੍ਰੋਬਲਮਸ ਆ AI ਉਹਨੂੰ ਵੀ ਸੋਲਵ ਕਰਨ ਦੇ ਵਿੱਚ ਮਨੁੱਖਾਂ ਤੋਂ ਅੱਗੇ ਚਲੀ ਗਈ ਹੈ। ਸੋ ਆਲਮੋਸਟ ਤੁਸੀਂ ਇਹ ਵੇਖੋ ਵੀ ਬੇਸਿਕ ਅੰਡਰਸਟੈਂਡਿੰਗ, ਇਮੇਜ ਕਲਾਸੀਫਿਕੇਸ਼ਨ, ਅੰਗਰੇਜ਼ੀ ਲੈਂਗੁਏਜ, ਵਿਜ਼ੂਅਲ ਰੀਜ਼ਨਿੰਗ, ਸਾਰੀਆਂ ਚੀਜ਼ਾਂ ਜਿਹੜੀ ਉਹ ਆਲਰੇਡੀ AI ਸੀ। ਸੋ ਹੁਣ ਕਹਿ ਸਕਦੇ ਕਿ ਜਿਹੜੇ ਵੀ
ਮਨੁੱਖੀ ਫੰਕਸ਼ਨ ਹੈਗੇ ਆ ਲੌਜਿਕ ਵਾਲੇ, ਖਾਸ ਤੌਰ ਦੇ ਉੱਤੇ ਅੰਡਰਸਟੈਂਡਿੰਗ ਤੇ ਲੌਜਿਕ ਵਾਲੇ, ਉਹ ਕਾਫੀ ਸਾਨੂੰ AI ਜਿਹੜੀ ਆ ਉਹ 2024 ਦੇ ਵਿੱਚ ਦੇਖਿਆ ਉਹ ਪਾਸ ਕਰ ਚੁੱਕੀ ਆ ਆਲਰੇਡੀ, ਹੈ ਨਾ। ਤੇ ਦੂਸਰੇ ਅਸੀਂ ਗੱਲ ਕਰਦੇ, ਤੁਸੀਂ ਟ੍ਰੈਂਡ ਦੀ ਗੱਲ ਕੀਤੀ, ਤੇ ਉਹਦੇ ਵਿੱਚ ਰਾਜਕਰਨ ਪਹਿਲਾ ਜਿਹੜਾ AI ਦਾ ਹੈ ਨਾ, ਆਪਾਂ ਗੱਲ ਕੀਤੀ ਵੀ 1960ਵਿਆਂ ਦੇ ਵਿੱਚ 50s ਦੇ ਵਿੱਚ ਸ਼ੁਰੂ ਹੋ ਗਿਆ ਸੀ, ਤੇ ਜ਼ਿਆਦਾ ਐਕੈਡੈਮੀਆ ਦਾ ਹੀ ਰੋਲ ਰਿਹਾ ਸੀ, ਯੂਨੀਵਰਸਿਟੀਆਂ ਦਾ, ਹੈ ਨਾ, ਰਿਸਰਚ ਆਰਗੇਨਾਈਜੇਸ਼ਨ ਦਾ। ਤੇ ਇਹ ਜਿਹੜਾ ਟ੍ਰੈਂਡ ਆ ਤਕਰੀਬਨ 2014 ਤੱਕ ਇਦਾਂ ਹੀ ਰਿਹਾ, ਹੈ ਨਾ, ਤਕਰੀਬਨ 50 ਸਾਲ 60 ਸਾਲ ਇਹ ਟ੍ਰੈਂਡ ਰਿਹਾ। ਪਰ 2014 ਦੇ ਤੋਂ ਲੈ ਕੇ ਹੁਣ ਤੱਕ ਜਿਹੜਾ ਕੰਮ ਹੈ, ਐਕੈਡੈਮੀਆ ਨੂੰ ਪਿੱਛੇ ਛੱਡ ਦਿੱਤਾ ਤੇ ਇੰਡਸਟਰੀ ਨੇ ਲੀਡ ਲੈ ਲਈ ਇਹ ਸਾਰੀ ਚੀਜ਼ ਨੂੰ ਲੈ ਕੇ, ਜੀ, ਹੈ ਨਾ। ਤੇ ਮਿਸਾਲ ਦੇ ਤੌਰ ਦੇ ਉੱਤੇ ਕਿਉਂਕਿ ਅਸੀਂ 2024 ਦੇ ਵਿੱਚ ਆਲਮੋਸਟ ਅਖੀਰ ਦੇ ਵਿੱਚ ਸਾਡੇ ਕੋਲ ਇਸ ਟਾਈਮ 2000 ਇਸ ਮੰਥ ਦੇ ਵਿੱਚ 23 ਦਾ ਡੇਟਾ, 2024 ਦਾ ਜਿਹੜਾ ਉਹ ਅਗਲੇ ਸਾਲ ਆਊਗਾ, ਉਹਦੇ ਵਿੱਚ ਆਪਾਂ ਕੋਲ 51 ਮਸ਼ੀਨ ਲਰਨਿੰਗ ਮਾਡਲ ਆ, ਹੈ ਨਾ, ਜਿਹੜੇ ਮਾਡਲ ਤਾਂ ਬਹੁਤ ਆ, ਪਰ 51 ਮਸ਼ੀਨ ਲਰਨਿੰਗ ਮਾਡਲ ਜਿਹੜੇ ਬਹੁਤ ਪਪੂਲਰ ਹੈ ਜਾਂ ਵਰਤੋਂ ਚ ਆਉਂਦੇ ਆ, ਟੌਪ 51, ਉਹਨਾਂ ਦੇ ਵਿੱਚੋਂ ਸਿਰਫ 15 ਜਿਹੜੇ ਐਕੈਡਮੀਆਂ ਦੇ ਆ। ਓਕੇ, ਠੀਕ ਆ। ਤੇ ਬਾਕੀ ਜਿਹੜੇ ਆ ਉਹਨਾਂ ਦੇ ਵਿੱਚੋਂ ਜਿਹੜੇ 21 ਆ ਉਹ ਇੰਡਸਟਰੀ ਤੇ ਐਕੈਡਮੀਆ ਦੀ ਕੋਲੈਬੋਰੇਸ਼ਨ ਦੇ ਨਾਲ ਆਏ, ਤੇ ਬਾਕੀ ਸਾਰੇ ਜਿਹੜੇ ਆ ਉਹ ਇੰਡਸਟਰੀ ਤੇ ਫੁੱਲੀ, ਹਾਂਜੀ, ਇੰਡਸਟਰੀ ਦੇ ਉੱਤੇ ਆਏ। ਸੋ ਉਹਦਾ ਇੱਕ ਕਾਰਨ ਵੀ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ, ਪ੍ਰਾਇਮਰੀਲੀ ਪੈਸੇ ਦਾ। ਤੇ ਜਿਹੜੀ ਗੱਲ ਆਪਾਂ ਹੁਣ ਕਰਦੇ ਹੋਏ ਕਿ ਵੀ ਜਦੋਂ ਜਿਹੜੇ ਮਾਡਲ ਆ ਉਹਨਾਂ ਨੂੰ ਟ੍ਰੇਨ ਕਰਨਾ ਜਿਹੜਾ ਉਹ ਚੀਪ ਨਹੀਂ ਹੈਗਾ, ਹੈ ਨਾ। ਇੱਕ ਸਟੈਨਫੋਰਡ ਨੇ ਇੱਕ AI ਇੰਡੈਕਸ ਰਿਪੋਰਟ ਜਿਹੜੀ ਹਰ ਸਾਲ ਕੱਢਦੇ ਆ, ਉਹਦੇ ਵਿੱਚ ਉਹਨਾਂ ਦੱਸਿਆ ਕਿ ਜਿਹੜਾ ਓਪਨ AI ਦਾ GPT-4 ਮਾਡਲ ਆ, ਉਹਦੀ ਜਿਹੜੀ ਕਾਸਟ ਸੀ ਉਹਨੂੰ ਟ੍ਰੇਨ ਕਰਨ ਦੀ ਤਕਰੀਬਨ 78 ਮਿਲੀਅਨ ਸੀ, ਤੇ ਜਿਹੜੇ ਗੂਗਲ ਦਾ ਮਾਡਲ ਜਿਹਦੇ ਬਾਰੇ ਆਪਾਂ ਗੱਲਬਾਤ ਕੀਤੀ ਸੀ, ਉਹਨੂੰ ਟ੍ਰੇਨ ਕਰਨ ਦੀ ਕਾਸਟ ਜਿਹੜੀ ਆ ਵੱਧ ਕੇ $191 ਮਿਲੀਅਨ ਤੇ ਪਹੁੰਚ ਗਈ, ਹੈ ਨਾ। ਸੋ ਉਹਦੇ ਵਿੱਚ ਇਹ ਆ ਕਿ ਜੇ ਅਸੀਂ ਗੱਲਬਾਤ ਕਰਦੇ ਹਾਂ ਸਾਰੇ ਇਸ ਮਾਡਲਸ ਦੀ, ਤੇ ਪੈਸਾ ਜਿਹੜਾ ਵੱਡੀ ਇੱਕ ਚੀਜ਼ ਹੈ, ਤੇ ਆਫ ਕੋਰਸ ਇੰਡਸਟਰੀ ਕੋਲ ਅਸੀਂ ਦੇਖਿਆ ਪੈਸਾ ਬਹੁਤ ਜ਼ਿਆਦਾ ਹੈ ਨਾ ਕੰਪੈਰੀਟਿਵਲੀ। ਆਪਾਂ ਫਿਰ ਕੰਟਰੀ ਵਾਈਜ਼ ਵੀ ਗੱਲ ਕਰ ਲੈਂਦੇ ਹਾਂ। ਇਨਫੈਕਟ ਕੰਟਰੀ ਵਾਈਜ਼, ਸੌਰੀ ਮੈਂ ਤੁਹਾਨੂੰ ਵਿੱਚੇ ਟੋਕ ਰਿਹਾ, ਪੈਸੇ ਦੀ ਗੱਲ ਨੂੰ ਲੈ ਕੇ ਅੱਜ ਦਾ ਹੀ ਜਿਹੜਾ ਅੱਜ ਜਾਂ ਕੱਲ ਦਾ ਹੀ ਬਿਆਨ ਆ ਸੈਮ ਐਲਟਮੈਨ ਦਾ ਹੀ, ਉਹ ਕਹਿ ਰਿਹਾ ਸੀਗਾ ਵੀ ਜਿੰਨਾ ਅਸੀਂ ਸੋਚਿਆ ਸੀ ਸਾਨੂੰ ਉਸ ਤੋਂ ਵੀ ਜ਼ਿਆਦਾ ਰਾਸ਼ੀ ਜਿਹੜੀ ਉਹ ਚਾਹੀਦੀ ਹੋਊਗੀ। ਸੋ ਇਹਦਾ ਮਤਲਬ ਆ ਵੀ ਬਹੁਤ ਜ਼ਿਆਦਾ ਮਨੀ ਹੋਰ ਵੀ ਇਸ ਦੇ ਵਿੱਚ AI ਦੇ ਵਿੱਚ ਜਿਹੜੀ ਉਹ ਸਪੈਂਡ ਹੋਣ ਵਾਲੀ ਆ। ਜੀ, ਹਾਂਜੀ। ਸੋ ਆਪਾਂ ਗੱਲ ਕਰਦੇ ਉਸ ਤੋਂ ਬਾਅਦ ਸਿਚੁਏਸ਼ਨਲ ਦੀ, ਹੈ ਨਾ। ਅਮਰੀਕਾ ਅਸੀਂ ਹਮੇਸ਼ਾ ਹੀ ਮੰਨਿਆ ਵੀ ਜਿਹੜਾ ਟੈਕ ਦੇ ਵਿੱਚ ਨੰਬਰ 1 ਰਿਹਾ, ਉਹਦੇ ਬਾਰੇ ਵੀ ਅਸੀਂ ਲੇਟਰ ਔਨ ਗੱਲ ਕਰਾਂਗੇ, H1B ਦਾ ਜਿਹੜਾ ਰੌਲਾ ਪੈਂਦਾ। ਸੋ ਮਾਡਲ ਦੇ ਵਿੱਚ ਗੱਲ ਕਰਦੇ AI ਦੇ ਵਿੱਚ, ਤੇ ਯੂਨਾਈਟਿਡ ਸਟੇਟਸ ਦੀ ਝੰਡੀ ਰਹੀ ਆ। ਤੇ ਹੁਣ ਮਸ਼ੀਨ ਲਰਨਿੰਗ ਮਾਡਲ ਦੀ ਗੱਲ ਕਰਦੇ ਆ, ਤੇ ਉਹਦੇ ਵਿੱਚ ਕੁਝ ਜਿਹੜੇ ਨੋਟੇਬਲ ਜਿਹੜੇ ਲੀਡਿੰਗ ਸੋਰਸ ਹੈਗੇ ਆ, ਉਹਨੂੰ ਆਪਾਂ ਕੰਟਰੀ ਦੇ ਹਿਸਾਬ ਨਾਲ ਦੇਖੀਏ ਤੇ ਸਭ ਤੋਂ ਵੱਧ ਅਮਰੀਕਾ ਨੇ 61 ਜਿਹੜੇ ਮਾਡਲ ਆ ਪ੍ਰੋਡਿਊਸ ਕੀਤੇ, ਹੈ ਨਾ। ਨੰਬਰ 2 ਦੇ ਉੱਤੇ ਚਾਈਨਾ 15, ਫਰਾਂਸ ਦੀ ਗੱਲ ਕਰੀਏ ਨੰਬਰ 3 ਤੇ 8 ਮਾਡਲ ਫਰਾਂਸ ਨੇ ਪ੍ਰੋਡਿਊਸ ਕੀਤੇ, ਜਰਮਨੀ ਨੇ 5, ਤੇ ਕੈਨੇਡਾ ਨੇ ਜਿਹੜਾ ਸਾਡਾ ਗੁਆਂਢੀ ਮੁਲਕ ਆ ਉਹਨੇ 4 ਮਾਡਲ ਪ੍ਰੋਡਿਊਸ ਕੀਤੇ। ਸੋ ਇਹ ਟੋਟਲ ਜਿਹੜੇ ਆ ਦੁਨੀਆ ਭਰ ਦੇ ਵਿੱਚ ਇਹਨਾਂ 5 ਦੇਸ਼ਾਂ ਦੀ AI ਮਾਡਲਸ ਦੇ ਵਿੱਚ ਝੰਡੀ ਆ। ਠੀਕ ਹੈ ਜੀ। ਸੋ ਆਪਾਂ ਉਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਸਟੈਂਡਰਡਾਈਜੇਸ਼ਨ ਦੀ, ਹੈ ਨਾ, ਕੋਈ ਕਿਸੇ ਤਰੀਕੇ ਨਾਲ ਚੱਲ ਰਿਹਾ, ਕੋਈ ਕਿਸੇ ਤਰੀਕੇ ਨਾਲ, ਤੇ ਪਰ ਜੇ ਰਿਸਪੌਂਸਿਬਲ AI ਤੋਂ ਕਹਿਣ ਦਾ ਭਾਵ ਇਹ ਆ ਵੀ ਉਹ ਟੂਲ ਜਿਹੜੇ ਸਾਰਿਆਂ ਦੇ ਲਈ ਇਕੁਅਲ ਹੋਣ, ਉਹ ਟੂਲ ਜਿਹੜੇ ਨੁਕਸਾਨ ਨਾ ਕਰਨ, ਉਹ ਟੂਲ ਜਿਹੜੇ ਆਮ ਜਨਤਾ ਨੂੰ ਇਕੁਅਲ ਫਾਇਦਾ ਪਹੁੰਚਾਉਣ, ਹੈ ਨਾ। ਤੇ ਉਹ ਜਿਹੜੀ ਆ ਉਹਦੀ ਬੈਂਚਮਾਰਕਿੰਗ ਆ ਉਹ ਜ਼ਿਆਦਾ ਲੈਕਿੰਗ ਆ। ਠੀਕ ਆ। ਆਪਾਂ ਸੋਸ਼ਲ ਮੀਡੀਆ ਤੇ ਵੀ ਗੱਲ ਕੀਤੀ ਸੀ ਪਿਛਲੇ ਕੁਝ ਹਿੱਸਿਆਂ ਵਿੱਚ ਕਿ ਸੋਸ਼ਲ ਮੀਡੀਆ ਵੀ ਇੱਕ ਨਵੀਂ ਤਰ੍ਹਾਂ ਦਾ ਫਿਨੋਮੀਨਾ ਸੀ, ਤੇ ਜਦੋਂ ਸੋਸ਼ਲ ਮੀਡੀਆ ਆਇਆ ਏਡੀ ਤੇਜ਼ੀ ਨਾਲ ਆਇਆ ਕਿ ਉਹਦੀ ਰੈਗੂਲੇਸ਼ਨ ਤੇ ਬੈਂਚਮਾਰਕਿੰਗ ਵਗੈਰਾ ਕੀ ਹੋਏ, ਤੇ ਉਹਨੇ ਨੂੰ ਕਿੰਨੀ ਅੱਗੇ ਲੰਘ ਗਿਆ ਸੀਗਾ। ਹਾਂਜੀ, ਉਹਨੇ ਚੇਤਾ ਕੰਮ ਕਿੱਥੇ, ਪਰ ਇਹ ਬੇਸਿਕਲੀ ਇੱਕ ਰਿਸਪੌਂਸਿਬਲ AI ਰਿਪੋਰਟਿੰਗ ਵਿੱਚ ਕੋਈ ਮਾਡਲ ਕੀ ਕਰ ਰਿਹਾ ਵਾ, ਹੈ ਨਾ, ਉਹਦੇ ਫਾਇਦੇ ਨੁਕਸਾਨ ਕੀ ਆ, ਉਹਦੀ ਕੋਈ ਸਟੈਂਡਰਡਾਈਜੇਸ਼ਨ ਐਗਜ਼ਿਸਟ ਨਹੀਂ ਕਰਦੀ। ਜੇ ਤੁਹਾਨੂੰ ਪਤਾ ਹੀ ਨਹੀਂ ਅੱਜ ਦੇ ਸਮੇਂ ਵਿੱਚ ਪਤਾ ਲੱਗ ਸਕਦਾ ਕਿ ਇਸ ਟੂਲ ਦੇ ਫਾਇਦੇ ਨੁਕਸਾਨ ਕੀ ਆ। ਸੋ ਸਟੈਨਫੋਰਡ ਦਾ ਡਿਪਾਰਟਮੈਂਟ ਇੱਕ ਯੂਨੀਵਰਸਿਟੀ ਦਾ ਹੈਗਾ ਜਿਹੜਾ ਇਸ ਚੀਜ਼ ਤੋਂ ਕੰਮ ਕਰ ਰਿਹਾ, ਉਹਨੂੰ HAI ਕਹਿੰਦੇ ਆ, ਤੇ ਉਹ ਹਿਊਮਨ ਸੈਂਟਰਿਕ AI ਬੇਸਿਕਲੀ ਕਹਿੰਦੇ ਆ। ਸੋ ਉਹ ਇਹਦੇ ਉੱਤੇ ਕਾਫੀ ਜਿਹੜਾ ਉਹ ਕੰਮ ਕਰ ਰਹੇ ਆ। ਤੇ ਦੂਸਰੀ ਅਗਲੀ ਜਿਹੜੀ ਗੱਲ ਕਰਦੇ ਨੰਬਰ 6 ਪੁਆਇੰਟ ਵੀ ਇਨਵੈਸਟਮੈਂਟ ਜਿਹੜੀ ਹੈ ਜਨਰੇਟਿਵ AI ਦੀ ਉਹ ਬਹੁਤ ਜ਼ਿਆਦਾ ਵਾ, ਹੈ ਨਾ, 2023 ਦੇ ਵਿੱਚ। ਪਰ ਇਹਦੇ ਵਿੱਚ ਇੱਕ ਚੀਜ਼ ਹੁਣ ਧਿਆਨ ਦੇਣ ਵਾਲੀ ਰਾਜਕਰਨ ਇਹ ਆ ਕਿ ਜਿਹੜਾ ਓਵਰਆਲ ਜਿਹੜਾ
ਤੁਸੀਂ ਇਹਨੂੰ ਦੇਖੋ AI ਦੇ ਵਿੱਚ ਇਨਵੈਸਟਮੈਂਟ ਜਿਹੜੀ ਉਹ ਵਧੀਆ, ਪਰ ਜਨਰੇਟਿਵ ਓਵਰਆਲ AI ਦੇ ਵਿੱਚ ਇਨਵੈਸਟਮੈਂਟ ਜਿਹੜੀ ਉਹ ਘਟੀ ਆ। ਪਰ ਜਨਰੇਟਿਵ AI ਦੀ ਜਿਹੜੀ ਇਨਵੈਸਟਮੈਂਟ ਕੱਲੀ ਅਸੀਂ ਗੱਲ ਕਰੀਏ ਕਿ ਜਿਹਨੇ 2022 ਦੇ ਵਿੱਚ $25 ਬਿਲੀਅਨ ਸੀ, ਹੈਨਾ, ਤੇ ਜਿਹੜਾ ਕਿ 2019 ਦੇ ਕੰਪੈਰੇਟਿਵ ਅਸੀਂ ਦੇਖਿਆ ਜਾਏ ਤੇ ਉਹ ਤਕਰੀਬਨ 2022 ਦੇ ਵਿੱਚ 9 ਗੁਣਾ ਸੀ, ਜਦ ਕਿ 2023 ਦੀ ਅਸੀਂ ਗੱਲ ਕਰੀਏ ਤੇ ਉਹਦੇ ਵਿੱਚ ਜਿਹੜਾ 30 ਗੁਣਾ ਸੀ, ਜਿਹੜੀ ਤੁਸੀਂ ਗੱਲ ਕੀਤੀ। ਸੋ ਇਨਵੈਸਟਮੈਂਟ ਜਿਹੜੀ ਆ ਬਹੁਤ ਜ਼ਿਆਦਾ ਇਸ ਫੀਲਡ ਦੇ ਵਿੱਚ ਨੋ ਬ੍ਰੇਨਰ ਉਹ ਤਾਂ ਹੋ ਹੀ ਰਹੀ ਆ। ਤੇ ਹੁਣ ਅਸੀਂ ਕੰਮ ਦੀ ਗੱਲ ਕਰਦੇ ਹਾਂ ਤੇ AI ਦੇ ਨਾਲ ਰਾਜਕਨ ਬਹੁਤ ਜ਼ਿਆਦਾ ਫੀਲਡ ਦੇ ਵਿੱਚ AI ਜਿਹੜੀ ਆਈ ਆ, ਉਹਦੇ ਕਰਕੇ ਜਿਹੜੇ ਵਰਕਰਸ ਆ ਉਹ ਜ਼ਿਆਦਾ ਕੰਮ ਕਰ ਰਹੇ ਆ। ਸੋ ਇੱਕ ਕਹਿੰਦੇ ਆ ਕਿ ਪ੍ਰੋਡਕਟਿਵ ਵਰਕ ਕਰ ਰਿਹਾ, ਪ੍ਰੋਡਕਟਿਵ ਸਾਨੂੰ ਸਾਰਿਆਂ ਨੂੰ ਪਤਾ ਵੀ ਟੈਕਨੀਕਲ ਟਰਮਸ ਦੇ ਵਿੱਚ ਅਸੀਂ ਕਹਿੰਦੇ ਵੀ ਜ਼ਿਆਦਾ ਵਰਕ ਕਰਦੇ ਆ ਥੋੜੇ ਸਮੇਂ ਦੇ ਵਿੱਚ, ਤੇ ਉਹਨਾਂ ਦਾ ਜਿਹੜਾ ਕੁਆਲਿਟੀ ਆਫ ਵਰਕ ਆ ਉਹ ਬਹੁਤ ਵਧੀਆ, ਅੱਗੇ ਨਾਲੋਂ ਕਾਫੀ ਉਹਦਾ ਸੁਧਾਰ ਆਇਆ। ਤੇ ਖਾਸ ਤੌਰ ਤੇ ਰਾਜਕਰਨ ਦਾ ਜਿਹੜੇ ਸਕਿੱਲਸ ਆ ਨਾ, ਤੇ ਇੱਕ ਲੋ ਸਕਿੱਲ ਵਰਕਰ ਹੁੰਦੇ, ਇੱਕ ਹਾਈ ਸਕਿੱਲ ਵਰਕਰ ਹੁੰਦੇ, ਉਹਨਾਂ ਦਾ ਜਿਹੜਾ ਗੈਪ AI ਦੇ ਕਰਕੇ ਬਹੁਤ ਘਟ ਰਿਹਾ ਵਾ। ਠੀਕ ਹੈ। ਸੋ ਬੇਸਿਕਲੀ ਬਾਟਮ ਆਫ ਦਾ ਚੇਨ ਜਿਹੜੇ ਲੋਕ ਹੈਗੇ ਆ ਸਕਿੱਲ ਤੇ ਪਰਸਪੈਕਟਿਵ ਨਾਲ AI ਨੂੰ ਯੂਜ਼ ਕਰਕੇ ਬਹੁਤ ਜਿਹੜਾ ਉਹਨਾਂ ਦਾ ਹਾਈ ਪਰਫਾਰਮਿੰਗ ਲੋਕ ਆ ਉਹਨਾਂ ਦੇ ਨਾਲ ਉਹ ਮੇਚ ਕਰ ਸਕਦੇ AI ਟੂਲਸ ਨੂੰ ਯੂਜ਼ ਕਰਕੇ। ਸੋ ਮੈਨੂੰ ਲੱਗਦਾ ਸਾਡੇ ਲਈ ਇਹ ਇੱਕ ਬੜੀ ਵਧੀਆ ਨਿਊਜ਼ ਆ। ਐਜ਼ ਅ ਕਮਿਊਨਿਟੀ ਅਸੀਂ ਟੈਕ ਦੇ ਵਿੱਚ ਪਿੱਛੇ ਆ। ਸੋ AI ਟੂਲਸ ਨੂੰ ਆਪਾਂ ਜ਼ਿੰਦਗੀ ਦੇ ਵਿੱਚ ਅਸੀਂ ਬਾਰ-ਬਾਰ ਗੱਲ ਕਰਦੇ ਹਾਂ ਕਿੱਦਾਂ ਅਡਾਪਟ ਕਰ ਸਕਦੇ ਆਪਣੇ ਬਿਜ਼ਨਸ ਵਿੱਚ, ਜੌਬ ਵਿੱਚ, ਕੰਮ ਵਿੱਚ। ਤੁਹਾਨੂੰ ਵੱਧ ਤੋਂ ਵੱਧ ਉਹਦਾ ਜਿਹੜਾ ਆਪਾਂ ਨੂੰ ਲਾਹਾ ਲੈਣਾ ਚਾਹੀਦਾ ਆ। ਉਹਨਾਂ ਦੀ ਟੀਮ ਜਿਹੜੀ ਉਹ ਤੁਹਾਨੂੰ ਤਿਆਰ ਕਰਨੀ ਚਾਹੀਦੀ ਹੈ। ਖੁਦ ਪਰਸਨਲ ਲੈਵਲ ਦੇ ਉੱਤੇ ਇਸ ਦੇ ਵਿੱਚ ਅੱਗੇ ਵਧਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਇਹ ਨਾ ਸੋਚੋ ਵੀ ਮਿਸਟੇਕ ਹੋਊਗੀ, ਗਲਤੀਆਂ ਹੋਊਗੀਆਂ, ਗਲਤੀਆਂ ਤੋਂ ਹੀ ਸਿੱਖਣਾ ਆ, ਤਾਂ ਹੀ ਜਿਹੜਾ ਉਹ ਅੱਗੇ ਇਸ ਦੇ ਵਿੱਚ ਵਧਿਆ ਜਾਣਾ ਆ। ਦੇਖੋ ਹਰਵਿੰਦਰ, AI ਦੀ ਸ਼ੁਰੂਆਤ 2024 ਦੇ ਵਿੱਚ ਮਾੜੀ ਖਬਰ ਨਾ ਹੋਈ ਸੀ, ਜਦੋਂ ਤਕਰੀਬਨ ਇਹਨਾਂ ਨੇ $200 ਬਿਲੀਅਨ ਲੂਜ਼ ਕਰ ਲਿਆ ਸੀ ਆਪਣੇ ਮਾਰਕੀਟ ਵੈਲਿਊ ਦੇ ਵਿੱਚ। ਰੀਜ਼ਨ ਕੀ ਸੀ? ਉਦੋਂ ਮਾਈਕਰੋਸਾਫਟ, ਅਲਫਾਬੈਟ, AMD ਸਾਰਿਆਂ ਦੀਆਂ ਜਿਹੜੀਆਂ ਅਰਨਿੰਗ ਰਿਪੋਰਟਸ ਆ ਉਹ ਬਾੜੀਆਂ ਚੰਗੀਆਂ ਨਹੀਂ ਸੀ। ਕਮ 4 ਕੁਆਰਟਰਸ ਆਫਟਰ, AI ਦਾ ਜਿਹੜਾ ਹੁਣ ਮਾਰਕੀਟ ਸ਼ੇਅਰ ਆ ਉਹ ਕਿੱਥੇ ਦਾ ਕਿੱਥੇ ਜਿਹੜਾ ਉਹ ਪਹੁੰਚ ਗਿਆ ਆ। ਇਹਨਾਂ ਕੰਪਨੀਜ਼ ਦਾ ਜਿਨ੍ਹਾਂ ਦਾ ਆਪਾਂ ਨਾਮ ਲੈ ਰਹੇ ਹਾਂ, ਉਹਨਾਂ ਸਾਰਿਆਂ ਦੇ ਜਿਹੜੇ ਸ਼ੇਅਰਸ ਆ, ਮਾਰਕੀਟਸ ਆ, ਉਹ ਪਹਿਲਾਂ ਦੇ ਨਾਲੋਂ ਵੀ ਜਿਹੜੀਆਂ ਉਹ ਹੋਰ ਵਧੀਆਂ। ਚਾਹੇ AMD ਆ, ਚਾਹੇ NVIDIA ਆ, ਹੋਰ ਚਿਪ ਮੇਕਰਸ ਆ, ਜਾਂ ਐਪਲ ਵਰਗੇ ਜਿਨ੍ਹਾਂ ਨੇ ਫੋਨਸ ਆਪਣੇ AI ਦੇ ਨਾਲ ਲੈਸ ਕਰਕੇ ਬਣਾਉਣੇ ਸ਼ੁਰੂ ਕਰਤੇ ਆ, ਉਹ ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਆ। ਅਡੋਬੀ ਦੀ ਜਿਹੜੀ ਜਨਰੇਟਿਵ AI ਆ, ਉਹਨੇ ਕ੍ਰੀਏਟਿਵ ਵਰਕ ਦੇ ਵਿੱਚ ਕਹਿ ਲਓ ਵੀ ਭੁਚਾਲ ਲਿਆਂਦਾ ਆ, ਵੀ ਕੰਟੈਂਟ ਕ੍ਰੀਏਸ਼ਨ ਔਨ ਦਾ ਫਲਾਈ ਹੋ ਗਿਆ ਆ। ਸੋ AI ਨੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਉਸ ਦੇ ਵਿੱਚ ਸੁਧਾਰ ਲਿਆਂਦਾ। ਈਵਨ ਮਾਈਕਰੋਸਾਫਟ ਦਾ ਆਈ ਥਿੰਕ ਹਰਵਿੰਦਰ ਕੋ ਪਾਇਲਟ ਬਹੁਤ ਸਾਰੇ ਲੋਕਾਂ ਦੇ ਕੰਪਿਊਟਰ ਦੇ ਵਿੱਚ ਆਉਂਦਾ, ਸਾਰੇ ਜਾਣੇ ਉਸ ਨੂੰ ਮਿਨੀਮਾਈਜ਼ ਕਰ ਦਿੰਦੇ, ਕੋਈ ਵਰਤਦਾ ਕੋਈ ਨਹੀਂ ਵਰਤਦਾ, ਪਰ ਉਹਨਾਂ ਦਾ ਇਨਬਿਲਟ AI ਜਿਹੜਾ ਕੋ ਪਾਇਲਟ ਆ ਉਹ ਨਾਲ ਹੋ ਰਿਹਾ ਆ। ਉਸ ਨੂੰ ਉਹਨਾਂ ਨੇ ਵਧੀਆ ਢੰਗ ਦੇ ਨਾਲ ਲਿਆਉਣ ਦੀ ਕੋਸ਼ਿਸ਼ ਕੀਤੀ ਆ। ਗੂਗਲ ਨੇ ਬੜੇ ਹਿੱਟ ਐਂਡ ਮਿਸ ਉਹਨਾਂ ਦੇ AI ਦੇ ਵਿੱਚ ਜਿਹੜੇ ਉਹ ਰਹੇ ਆ, ਜੈਮਨਾਈ ਜਿਹੜਾ ਉਹਦੇ ਵਿੱਚੋਂ ਉਹ ਸਾਰੀਆਂ ਚੀਜ਼ਾਂ ਆ। ਮੈਟਾ ਨੇ ਇਨਫੈਕਟ ਸਭ ਤੋਂ ਵੱਡਾ ਜਿਹੜਾ ਅਵੇਲੇਬਲ ਆ AI ਦਾ ਮਾਡਲ ਲਾਮਾ, ਉਹ ਇਹਨਾਂ ਨੇ ਪੇਸ਼ ਜਿਹੜਾ ਉਹ ਕੀਤਾ ਸੀਗਾ। ਸੋ ਜਿਸ ਦੇ ਵਿੱਚ ਹੋਰ ਭਾਸ਼ਾਵਾਂ ਜਿਹੜੀਆਂ ਉਹ ਉਹਨਾਂ ਨੇ ਜਿਹੜੀਆਂ ਉਹ ਐਡ ਕੀਤੀਆਂ ਹੈਗੀਆਂ। ਸੋ AI ਦੀ ਤਰੱਕੀ ਜਿਹੜੀ ਆ ਪਹਿਲੇ ਸਾਲ ਦੇ ਵਿੱਚ ਆਪਾਂ ਸੁਣ ਰਹੇ ਹਾਂ। ਸੋਰਾ ਦਾ ਆਪਾਂ ਜਿਹੜਾ ਦੇਖਿਆ ਹਰਵਿੰਦਰ, ਜਦੋਂ ਕੁਛ ਮਹੀਨੇ ਪਹਿਲਾਂ ਰਿਲੀਜ਼ ਹੋਈ ਸੀਗੀ, ਤੇ ਉਸ ਤੋਂ ਬਾਅਦ ਜਦੋਂ ਹੁਣ ਥੋੜੇ ਕੁਛ ਵੀਕ ਪਹਿਲਾਂ ਦੀ ਜਿਹੜੀ ਆ ਸੋਰਾ ਹੈ, ਉਸ ਦੇ ਵਿੱਚ ਕਿੰਨਾ ਜ਼ਿਆਦਾ ਜਿਹੜਾ ਫਰਕ ਆ। ਹਰ ਇੱਕ ਨੂੰ ਜਿਹੜਾ ਚੈਟ GPT ਉਹਦੇ ਜ਼ਰੀਏ ਕੰਟੈਂਟ ਜਨਰੇਸ਼ਨ, ਇਮੇਜ ਜਨਰੇਸ਼ਨ ਜਾਂ ਵੀਡੀਓ ਜਨਰੇਸ਼ਨ ਆ, ਉਹ ਉਹਨਾਂ ਨੇ ਮੁਹੱਈਆ ਜਿਹੜੀ ਆ ਓਪਨ ਸੋਰਸ ਕਰਕੇ ਕਾਈਂਡ ਆਫ ਜਿਹੜੀ ਉਹ ਕਰ ਦਿੱਤੀ ਆ। ਸੋ AI ਲਗਾਤਾਰ ਅੱਗੇ ਵੱਧ ਰਿਹਾ। ਮੈਡੀਕਲ ਫੀਲਡ ਦੀ ਤੁਸੀਂ ਗੱਲ ਕੀਤੀ, ਸ਼ਾਪਿੰਗ ਦੇ ਅਸਿਸਟੈਂਟ ਦੀ ਆਪਾਂ ਜਿਹੜੀ ਉਹ ਗੱਲ ਕੀਤੀ, ਮੈਥ ਦਾ ਦੱਸਿਆ। ਯਾਦ ਆ ਮੈਨੂੰ ਆਪਾਂ ਵੀ ਇੱਕ ਕੋਈ ਸਕ੍ਰਿਪਟ ਸੀਗੀ ਜਿਸ ਨੂੰ ਲੱਭਣ, ਜਿਸ ਨੂੰ ਡੀਕੋਡ ਕਰਨ ਦੇ ਵਿੱਚ, ਡੀਸਾਈਫਰ ਕਰਨ ਦੇ ਵਿੱਚ ਪਤਾ ਨਹੀਂ ਕਿੰਨੇ ਹੀ ਮੈਨੂੰ ਲੱਗਦਾ ਸ਼ਤਾਬਦੀਆਂ ਹੋ ਗਈਆਂ ਸੀਗੀਆਂ, ਕਿ ਪਤਾ ਨਹੀਂ ਮਿਲੀਅਨਸ ਆਫ ਈਅਰ ਨੇ, ਮਿਲੀਅਨ ਆਫ ਈਅਰ ਤਾਂ ਨਹੀਂ, ਕੁਛ ਹਜ਼ਾਰ ਸਾਲ ਜਿਹੜੇ ਆ, ਕੁਝ ਸਦੀਆਂ ਜਿਹੜੀਆਂ ਉਹ ਹੋਈਆਂ ਸੀਗੀਆਂ। ਤਾਂ ਉਹ ਉਸ ਨੂੰ ਡੀਕੋਡ ਕਰਨ ਦੇ ਵਿੱਚ, ਡੀਸਾਈਫਰ ਕਰਨ ਦੇ ਵਿੱਚ AI ਨੇ ਜਿਹੜੀ ਉਹ ਮਦਦ ਕੀਤੀ ਸੀਗੀ। ਸੋ ਦਿਨਾਂ ਦੇ ਵਿੱਚ ਉਹਨਾਂ ਨੇ ਕਰਤੀ। ਸੋ
ਜਸਟ ਇਮੈਜਿਨ ਇਹ ਇਹਦੀਆਂ ਕੁਛ ਕੁ ਝਲਕੀਆਂ ਨੇ ਜਿਹਦੇ ਬਾਰੇ ਆਪਾਂ ਨੂੰ ਇਹ ਪਤਾ ਲੱਗ ਰਿਹਾ। ਬਾਕੀ AI ਦੇ ਜ਼ਰੀਏ ਕਿੰਨੇ ਚੈਟ ਬੋਟਸ ਆਏ ਆ, ਕਿੰਨੇ ਲੋਕਾਂ ਨੇ ਆਪਣੀ ਜਿਹੜੀ ਆ ਨਵੀਆਂ ਕੰਪਨੀਆਂ ਜਿਹੜੀਆਂ ਇਸ ਤੇ ਸਿਰ ਤੇ ਜਿਹੜੀਆਂ ਚਲਾ ਦਿੱਤੀਆਂ, ਜਾਂ ਆਪਣੀਆਂ ਸਰਵਿਸਿਜ਼ ਦੇ ਵਿੱਚ ਹੋਰ ਵਾਧਾ ਜਿਹੜਾ ਉਸ ਦੇ ਵਿੱਚ ਐਡ ਕਰ ਦਿੱਤਾ। ਸੋ ਓਵਰਆਲ ਲੁਕਿੰਗ ਬੈਕ 2024 ਬਿਗ ਈਅਰ ਫॉर AI। ਹਾਂਜੀ, ਸੋ ਉਸ ਤੋਂ ਬਾਅਦ ਰਾਜਕਰਨ ਤੁਸੀਂ ਸਾਇੰਟੀਫਿਕ ਦੇ ਵਿੱਚ ਗੱਲ ਕਰੀ, ਮੈਡੀਕਲ ਫੀਲਡ ਤੇ ਰਿਸਰਚ ਦੇ ਵਿੱਚ ਬਹੁਤ ਕੁਝ ਹੋਇਆ ਇਸ ਫੀਲਡ ਦੇ ਵਿੱਚ, ਹੈ ਨਾ। ਆਪਾਂ ਡਾਕਟਰਾਂ ਵਾਲਾ ਵਿਸ਼ੇਸ਼ ਪ੍ਰੋਗਰਾਮ ਵੀ ਉਦੋਂ ਕੀਤਾ ਸੀਗਾ ਵੀ ਕਿੱਦਾਂ ਕੈਂਸਰ ਡਿਟੈਕਸ਼ਨ ਤੇ ਹੋਰ ਜਿਹੜੇ ਡਿਜ਼ੀਜ਼ਸ ਡਿਟੈਕਸ਼ਨ ਦੇ ਵਿੱਚ ਇਹ ਮਦਦ ਲੈ ਰਹੇ ਉਹਦੀ। ਹਾਂਜੀ, ਕੰਟੀਨਿਊ। ਹਾਂਜੀ, ਸੋ ਉਸ ਤੋਂ ਬਾਅਦ ਕੁਛ ਹੀ ਦੋ ਕੀ ਗੱਲਾਂ ਹੋਰ। ਇੱਕ ਤੇ ਇਹ ਆ ਵੀ ਇਹ ਰੈਗੂਲੇਸ਼ਨ ਭਾਵੇਂ ਸਲੋਲੀ ਪਰ ਵੱਧ ਰਹੀ ਆ, ਹੈ ਨਾ। US ਦੇ ਵਿੱਚ ਅਸੀਂ ਦੇਖਿਆ ਕਿ 2023 ਦੇ ਵਿੱਚ ਤਕਰੀਬਨ 25 ਦੇ ਕਰੀਬ ਰੈਗੂਲੇਸ਼ਨਸ ਜਿਹੜੀਆਂ ਇੰਟਰੋਡਿਊਸ ਹੋਈਆਂ, ਹੈ ਨਾ। ਸੋ ਉਸ ਤੋਂ ਬਾਅਦ ਰਾਜਕਰਨ ਨੇ ਇੰਟਰੋਡਿਊਸ ਨਹੀਂ, ਪਾਸ ਹੋਈਆਂ, ਇੰਟਰੋਡਿਊਸ ਤਾਂ ਬਹੁਤ ਹੋਈਆਂ। ਸੋ ਇਹ ਸਲੋਲੀ ਐਂਡ ਸਟੈਡਲੀ ਵੱਧ ਰਹੀਆਂ। ਪਰ ਜਿਹੜੀ ਲਾਸਟ ਗੱਲ ਰਾਜਕਰਨ ਮੈਂ ਗੱਲ ਕਰਦਾ ਸਾਡੇ ਵਿਊਅਰਸ ਤੇ ਸਰੋਤਿਆਂ ਦੇ ਨਾਲ, ਉਹ ਇਹ ਆ ਕਿ ਜਦੋਂ ਕਿ AI ਬਹੁਤ ਵੱਧ ਰਹੀ ਆ, ਦੋ ਤਰ੍ਹਾਂ ਦੇ ਕੈਂਪ ਬਣ ਰਹੇ ਆ ਦੁਨੀਆ ਭਰ ਵਿੱਚ। ਠੀਕ ਹੈ। ਇੱਕ ਹੈਗੇ ਆ ਕਿ ਜਿਹੜੇ ਮੋਰ ਅਵੇਅਰ ਤੇ ਉਹ ਵਾਓ ਮੂਵਮੈਂਟ ਉਹਨਾਂ ਲਈ ਕ੍ਰੀਏਟ ਹੋ ਰਹੀ ਆ, ਕਹਿੰਦੇ ਵੀ ਅਸੀਂ ਕੀ ਕੁਛ AI ਦੇ ਨਾਲ ਕਰ ਸਕਦੇ ਹਾਂ। ਤੇ ਦੂਸਰਾ ਕੈਂਪ ਹੈਗਾ ਨਰਵਸ, ਜਿਹੜੇ ਲੋਕੀ ਨਰਵਸ ਹੁੰਦੇ ਆ ਵੀ ਹੁਣ ਕੀ ਕਰਾਂਗੇ। ਪਰ ਇੱਕ ਚੀਜ਼ ਇਹਦੇ ਵਿੱਚ ਇਹ ਆ ਕਿ ਜਿਹੜੀ ਇੱਕ ਸਟੈਨਫੋਰਡ ਯੂਨੀਵਰਸਿਟੀ AI ਇੰਡੈਕਸ ਰਿਪੋਰਟ ਆ, ਉਹਦੇ ਵਿੱਚ ਉਹਨੇ ਇਹ ਕਿਹਾ ਕਿ ਹੁਣ ਲੋਕਾਂ ਨੂੰ ਘੱਟੋ ਘੱਟ ਇਹ ਚੀਜ਼ ਦੀ ਸਮਝ ਆਉਣ ਲੱਗ ਪਈ ਆ ਵੀ ਅਗਲੇ 3 ਤੋਂ ਲੈ ਕੇ 5 ਸਾਲ ਤੱਕ AI ਨੇ ਉਹਨਾਂ ਨੂੰ ਡਰਾਮੈਟਿਕਲੀ ਇਫੈਕਟ ਕਰਨਾ ਹੈ। ਹੁਣ ਤਕਰੀਬਨ 66% ਲੋਕ ਜਿਹੜੇ ਹੁਣ ਇਸ ਚੀਜ਼ ਨੂੰ, ਉਹਨਾਂ ਦੇ ਸਰਵੇ ਦੇ ਅਨੁਸਾਰ ਉਹ ਇਸ ਚੀਜ਼ ਨੂੰ ਸਮਝਦੇ ਆ, ਜਿਹੜਾ ਕਿ ਪਿਛਲੇ ਸਾਲ ਨਾਲੋਂ 13 percentage point ਵੱਧਦਾ, ਹੈ ਨਾ। ਤੇ ਨੈਚੁਰਲੀ ਉਹਦੇ ਵਿੱਚ ਇਹ ਆ ਕਿ ਜਿਹੜੇ ਆਮ ਤੌਰ ਦੇ ਉੱਤੇ ਜਿਹੜੇ ਲੋਕ ਆ ਉਹ ਜ਼ਿਆਦਾ ਨਰਵਸ ਅੱਜ ਦੇ ਟਾਈਮ ਦੇ ਵਿੱਚ ਵੀ, ਹੈ ਨਾ, ਵਰਸਿਸ ਜਿਹੜੇ ਅੱਜ ਤੋਂ ਕੁਝ ਸਾਲ ਪਹਿਲਾਂ, ਖਾਸ ਤੌਰ ਤੇ ਚੈਟ GPT ਤੋਂ 2000 ਸਾਲਾਂ ਹੁਣ ਤੱਕ ਤਕਰੀਬਨ 52% ਲੋਕ ਉਹਨਾਂ ਦੇ ਸਰਵੇ ਦੇ ਮੁਤਾਬਕ ਜਿਹੜੇ ਉਹ ਕੰਸਰਨਡ ਆ ਇਸ ਚੀਜ਼ ਨੂੰ ਲੈ ਕੇ, AI ਦੇ ਨਾਲ ਉਹਨਾਂ ਦੀ ਜੌਬਾਂ ਨੂੰ ਖਤਰਾ ਹੋ ਸਕਦਾ, ਵਿਚ ਇਜ਼ ਟਰੂ। ਤੇ ਇਹ ਤੋਂ ਸਾਨੂੰ ਸਿੱਖਣ ਦੇ ਲਈ ਇਹ ਮਿਲਦਾ ਵੀ ਆਪਾਂ ਕਿਹੜੇ ਕੈਂਪ ਦੇ ਵਿੱਚ ਜਾਣਾ। ਦੇਖੋ, ਨਰਵਸਨੈਸ ਕੈਂਪ ਵਿੱਚ ਜਾਣ ਦਾ ਇੱਕ ਮੈਂ ਪਹਿਲਾਂ ਹੀ ਦੱਸਦਾ ਕਿ ਨਾਨ ਸਟਾਰਟਰ ਆ ਸਾਡੇ ਵਾਸਤੇ, ਆਪਾਂ ਨੂੰ ਉਸ ਕੈਂਪ ਵਿੱਚ ਨਹੀਂ ਜਾਣਾ। ਆਪਾਂ ਬਿਲਕੁਲ ਜਿਹੜੇ ਆਪਾਂ ਨੂੰ AI ਨੂੰ ਯੂਜ਼ ਕਰਕੇ ਆਪਾਂ ਬਿਜ਼ਨਸ ਕਿੱਦਾਂ ਵਧਾਉਣੇ ਆ, ਆਪਾਂ AI ਨੂੰ ਯੂਜ਼ ਕਰਕੇ ਆਪਣੀ ਰੋਜ਼ਮਰਾ ਦੀ ਜ਼ਿੰਦਗੀ। ਤੁਸੀਂ ਮਾਈਕਰੋਸਾਫਟ ਤੇ ਕੋਪਾਇਲਟ ਦੀ ਗੱਲ ਕੀਤੀ, ਰਾਜਕਰਨ ਮੈਨੂੰ ਨਿੱਜੀ ਤੌਰ ਦੇ ਉੱਤੇ ਬਹੁਤ ਉਹਦਾ ਫਾਇਦਾ ਹੋਇਆ। ਮੈਂ ਐਗਜ਼ਾਮਪਲ ਦੇ ਦਿੰਦਾ ਕਿ ਹਾਂਜੀ, ਮੈਂ ਇੱਕ ਐਗਜ਼ਾਮਪਲ ਦੇ ਦਿੰਦਾ ਵੀ ਮੇਰਾ ਫੀਲਡ ਜਿਹੜਾ ਹੈਗਾ ਉਹ ਮੈਨੂਫੈਕਚਰਿੰਗ ਫੇਸਿੰਗ ਆ, ਹੈ ਨਾ, ਡਿਵੈਲਪਮੈਂਟ, ਪ੍ਰੋਡਕਟ ਡਿਵੈਲਪਮੈਂਟ ਐਂਡ ਮੈਨੂਫੈਕਚਰਿੰਗ ਆ। ਮੇਰੇ ਕੋਲ ਸੌਫਟਵੇਅਰ ਤੇ ਹਾਰਡਵੇਅਰ ਤੇ ਮੈਨੂਫੈਕਚਰਿੰਗ ਦਾ ਮੇਰੇ ਕੋਲ ਕੁਛ ਕੰਮ ਹੈਗਾ, ਹੈ ਨਾ। ਤੇ ਉਹਦੇ ਵਿੱਚ ਰਾਜਕਰਨ ਕੀ ਹੁੰਦਾ ਕਿ ਕਈ ਵਾਰ ਨਾ ਆਊਟ ਆਫ ਕੰਟੈਕਸਟ ਈਮੇਲ ਆ ਜਾਂਦੀ ਹੈ ਤੇ ਉਹ ਲੋਕ ਤੁਹਾਡੀ ਐਡਵਾਈਸ ਮੰਗਦੇ ਆ ਵੀ ਦੱਸੋ ਵੀ ਇੱਥੇ ਆਪਾਂ ਇਹਨੂੰ ਕਿੱਦਾਂ ਕੰਟੀਨਿਊ ਕਰੀਏ। ਸੋ ਪਹਿਲੇ ਟਾਈਮ ਦੇ ਵਿੱਚ ਕੀ ਹੁੰਦਾ ਸੀ ਵੀ ਉਹ ਈਮੇਲ ਕਈ ਵਾਰ ਕਈ ਹਫ਼ਤਿਆਂ ਤੋਂ ਈਮੇਲ ਚੱਲ ਰਹੀ ਹੁੰਦੀ ਆ, ਉਹ ਤੇ ਲੋਕੀ ਆਪਣਾ ਕਮੈਂਟ ਐਡ ਕਰੀ ਜਾਂਦੇ, ਪਲੱਸ ਮਾਈਨਸ, ਹੈ ਨਾ, ਇਸ ਪਾਸੇ ਨੂੰ ਆਉਣਾ, ਇਸ ਪਾਸੇ ਨੂੰ ਨਹੀਂ ਜਾਣਾ, ਆਹ ਰੀਜ਼ਨ ਆ ਨਹੀਂ ਆ। ਤੇ ਉਹਦੇ ਬਾਅਦ ਤੁਹਾਨੂੰ ਆ ਕੇ ਕਹਿ ਦਿੰਦੇ ਵੀ ਯੂ ਨੋ ਕੈਨ ਯੂ ਐਡਵਾਈਸ, ਜਿੱਦਾਂ ਮੈਨੂੰ, ਹੈ ਨਾ, ਈਮੇਲ। ਸੋ ਪਹਿਲਾਂ ਮੈਂ ਕੀ ਕਰਦਾ ਹੁੰਦਾ ਕਿ ਪਹਿਲਾਂ ਮੈਂ ਥੱਲਿਓਂ ਸਭ ਤੋਂ ਪਹਿਲੀ ਈਮੇਲ ਕਿੱਥੋਂ ਸ਼ੁਰੂ ਹੋਈ ਆ ਉੱਥੋਂ ਮੈਂ ਪੜ੍ਹਨਾ ਸ਼ੁਰੂ ਕਰਨਾ ਹੋਣਾ, ਹੈ ਨਾ। ਤੇ ਐਂਡ ਤੱਕ ਮੈਨੂੰ ਉਹ ਦੇਖਦੇ ਕਈ ਵਾਰ ਅੱਧਾ ਪੌਣਾ ਘੰਟਾ ਲੱਗ ਜਾਂਦਾ ਸੀ ਕੰਟੈਕਸਟ ਦੇਖਦੇ ਆ, ਫਿਰ ਮੈਨੂੰ ਸਾਰੀ ਚੀਜ਼ ਸਮਝ ਆਉਂਦੀ ਸੀ, ਫਿਰ ਮੈਂ ਉਹਦਾ ਅਕੋਰਡਿੰਗਲੀ ਰਿਪਲਾਈ ਕਰਦਾ ਸੀ। ਹੁਣ ਕੋਪਾਇਲਟ ਦੇ ਨਾਲ ਰਾਜਕਰਨ ਕੀ ਹੈ, ਕਿਉਂਕਿ ਇੰਟੀਗ੍ਰੇਟਡ ਆ, ਮੈਂ ਈਮੇਲ ਨੂੰ ਪੂਰੇ ਨੂੰ ਖੋਲਿਆ, ਹੈ ਨਾ, 25-30 ਰਿਸਪੌਂਸ ਹੈਗੇ ਉਸ ਈਮੇਲ ਦੇ ਵਿੱਚ। ਮੈਂ ਕੋਪਾਇਲਟ ਨੂੰ ਕਿਹਾ ਮੈਨੂੰ ਸਮਰਾਈਜ਼ ਕਰ ਦੇ। ਰਾਜਕਰਨ ਉਹਨੇ ਮੈਨੂੰ ਬੁਲੇਟ ਦੇ ਵਿੱਚ ਸਾਰੀ ਈਮੇਲ ਨੂੰ ਸਮਰਾਈਜ਼ ਕਰਕੇ ਪੁਆਇੰਟਸ ਬਣਾ ਕੇ ਮੈਨੂੰ ਸਾਹਮਣੇ ਦੇ ਦੇਣੇ। ਤੇ ਮੇਰਾ ਜਿਹੜਾ ਕੰਮ ਮੈਨੂੰ 40-50 ਮਿੰਟ ਕਈ ਵਾਰ ਲੱਗ ਜਾਂਦੇ ਸੀ, ਜਿੱਦਾਂ ਮੈਂ ਦੱਸਿਆ, ਜਾਂ ਅੱਧਾ ਘੰਟਾ ਲਾ ਲਓ, ਹਨਾ, ਅੱਧਾ ਘੰਟਾ ਲੱਗ ਜਾਂਦਾ ਸੀ ਮੈਨੂੰ ਉਹਦੇ ਕੰਟੈਕਸਟ ਸਮਝਦੇ ਆ ਜਾਂ ਕੰਟੈਂਟ ਪੜ੍ਹਦੇ ਆ। ਉਹ ਜਿਹੜਾ ਮੇਰਾ ਕੰਮ ਆ ਵਿਦਿਨ ਲੈਸ ਦੈਨ 5 ਮਿੰਟਸ ਹੋ ਜਾਂਦਾ, ਇਨਕਲੂਡਿੰਗ ਰਿਪਲਾਈਂਗ ਦਾ ਈਮੇਲ। ਵਾਹ, ਠੀਕ ਹੈ। ਸੋ ਹਾਂਜੀ ਜੀ, ਸੋ ਉਹਦੇ ਵਿੱਚ ਦੋ ਚੀਜ਼ਾਂ, ਇੱਕ ਚੀਜ਼ ਤੇ ਹੈ ਕਿ ਮੈਂ ਉਹਨੂੰ ਕਹਿੰਦਾ ਮੈਨੂੰ ਸਮਰਾਈਜ਼ ਕਰ ਦੇ, ਤੇ ਨਾਲ ਮੈਂ ਕੋਪਾਇਲਟ ਨੂੰ ਕਹਿ ਦਿੰਦਾ ਇਹਦਾ ਰਿਸਪੌਂਸ ਲਿਖ ਦੇ। ਉਹਨੇ ਰਿਸਪੌਂਸ ਵੀ ਲਿਖ ਦੇਣਾ, ਸੋ ਤੁਸੀਂ ਰਿਸਪੌਂਸ ਐਡਿਟ ਕੀਤਾ ਤੇ ਪਰ ਇਹ ਵੀ ਮੇਕ ਸ਼ੋਰ ਕਰ ਲਿਆ ਕਰੋ, ਚੈੱਕ ਕਰ ਲਿਆ ਕਰੋ ਉਹਦਾ ਰਿਸਪੌਂਸ। ਹਾਂਜੀ ਹਾਂਜੀ, ਉਹ ਇੰਨਾ ਤਾਂ ਹੈ ਹੀ ਆ ਵੀ AI ਨੂੰ ਇੰਨਾ ਵੀ ਬਲਾਈਂਡ ਬਿਲੀਫ ਨਹੀਂ ਹੈਗਾ। ਪਰ ਕਹਿੰਦਾ ਭਾਵ ਇਹ ਹੈ ਕਿ ਜਿਹੜਾ ਪਹਿਲੇ ਕੰਮ 30-35 ਮਿੰਟ ਵਿੱਚ ਜਾਂ 40 ਮਿੰਟ ਚ ਹੁੰਦਾ ਸੀ, ਉਹ ਕੰਮ 5 ਮਿੰਟ ਵਿੱਚ ਹੋਣ ਲੱਗ। ਮੈਂ ਇੱਕ ਐਗਜ਼ਾਮਪਲ ਦਿੱਤੀ ਆ। ਸੋ ਹੋਰ ਵੀ ਇਹਦੇ ਵਿੱਚ ਕਈ ਚੀਜ਼ਾਂ ਹੈਗੀਆਂ ਜਿਹੜੇ ਤੁਸੀਂ ਇਹਨੂੰ ਵਰਤ ਸਕਦੇ ਹੋ। ਬਿਲਕੁਲ। ਦੇਖੋ ਵੀ ਇੱਕ ਮੁੱਦਾ ਜਿਹੜਾ ਨਾ AI ਦੇ ਨਾਲ ਆਪਾਂ ਜੇ ਥੋੜੀਆਂ 2-3 ਚੀਜ਼ਾਂ ਹੋਰ ਐਡ ਕਰੀਏ ਨਾ, ਰੈਗੂਲੇਸ਼ਨ ਦੀ ਗੱਲ ਕੀਤੀ, ਬਿਲਸ ਬਹੁਤ ਆਏ। ਆਪਾਂ ਕੈਲੀਫੋਰਨੀਆ ਦੇ ਵਿੱਚ ਜਿਹੜਾ ਰੀਸੈਂਟ ਆਇਆ ਬਿੱਲ ਸੀ, ਆਪਾਂ ਜੇ ਥੋੜੀ ਜੀ
ਉਹਦੀ ਵੀ ਗੱਲ ਕਰੀਏ, ਉਹ ਵੀ ਕਿਤੇ ਨਾ ਕਿਤੇ ਲਿੰਕ ਕਰ ਗਿਆ ਮਨੀ ਦੇ ਨਾਲ, ਵੀ ਕਿੰਨੀ ਮਨੀ ਸਪੈਂਡ ਕੀਤੀ ਜਾ ਸਕਦੀ ਆ ਤਾਂ ਉਸ ਨੂੰ ਅਲਾਓ ਕੀਤਾ ਜਾਵੇ ਜਾਂ ਨਾ ਅਲਾਓ ਕੀਤਾ ਜਾਵੇ। ਉਹਦੇ ਵਿੱਚ ਵੀ ਦੋ ਧੜੇ ਆ ਗਏ, ਜਿੱਥੇ ਮਸਕ ਵਰਗੇ ਕਹਿੰਦੇ ਸੀਗੇ ਵੀ ਨਹੀਂ, AI ਦੀ ਰੈਗੂਲੇਸ਼ਨ ਜਿਹੜੀ ਆ ਉਹ ਜ਼ਰੂਰੀ ਹੋਣੀ ਚਾਹੀਦੀ ਆ, ਤੇ ਉਹ ਸਾਰੀਆਂ ਚੀਜ਼ਾਂ ਆ ਗਈਆਂ। ਇੱਕ ਉਹ ਚੀਜ਼ ਆ ਗਈ ਆ, ਸੈਲਫ ਰੈਗੂਲੇਟਰੀ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ। ਸੈਮ ਐਲਟਮਨ ਵਰਗੇ ਤੇ ਹੋਰ ਜਿਹੜੇ ਟੈਕ ਦੇ ਲੀਡਰਸ ਕਹਿ ਲਓ ਜਾਂ ਟੈਕ ਬਰੋਜ਼ ਵੀ ਅੱਜ ਕੱਲ੍ਹ ਕਹਿ ਦਿੰਦੇ ਆ ਵੀ ਉਹ ਬਾਰ-ਬਾਰ ਕਾਂਗਰਸ ਦੇ ਮੂਹਰੇ ਜਾਂਦੇ ਰਹੇ ਵੀ ਸਾਨੂੰ ਰੈਗੂਲੇਟ ਕਰੋ, ਸਾਨੂੰ ਰੈਗੂਲੇਟ ਕਰੋ, ਨਹੀਂ ਤਾਂ ਪਤਾ ਨਹੀਂ ਵੀ ਕਿਸ ਤਰੀਕੇ ਦੇ ਨਾਲ ਆਊਗਾ। ਉਸ ਤੋਂ ਬਾਅਦ ਇਵੈਂਚੁਅਲੀ ਆਪਾਂ ਜਿੱਦਾਂ ਤੁਸੀਂ ਦੋ ਧੜੇ ਯੂਜ਼ ਕਰਨ ਵਾਲਿਆਂ ਦੇ ਕੀਤੇ ਆ, ਇਹ ਜਿਨ੍ਹਾਂ ਨੇ ਲਾਗੂ ਕਰਨਾ ਆ ਉਹਨਾਂ ਦੇ ਵਿੱਚ ਵੀ ਆਪਾਂ ਦੇਖੇ ਰੈਗੂਲੇਸ਼ਨ ਦੇ ਹੱਕ ਵਾਲੇ ਤਾਂ ਅਗੇਂਸਟ ਵਾਲੇ। ਜੇ ਆਪਾਂ ਥੋੜੇ ਇਹਦੇ ਉੱਤੇ ਹਰਵਿੰਦਰ ਗੱਲ ਕਰੀਏ, ਤੁਹਾਨੂੰ ਕੀ ਲੱਗਦਾ ਵੀ 2025 ਦੇ ਵਿੱਚ ਇਹ ਜਿਹੜੀ ਦੌੜ ਹੈ ਇਸੇ ਤਰੀਕੇ ਦੇ ਨਾਲ ਰਹੂਗੀ, ਕੁਝ ਰੈਗੂਲੇਸ਼ਨਸ ਵੱਧਦੀਆਂ ਨਜ਼ਰ ਆਉਣਗੀਆਂ ਤੁਹਾਨੂੰ, ਜਾਂ ਇਹ ਜਿੱਦਾਂ ਹੁਣ ਚੱਲ ਰਿਹਾ ਉਦਾਂ ਹੀ ਚੱਲੂਗਾ? ਵੇਖੋ, ਫਿਊਚਰ ਪ੍ਰੈਡਿਕਟ ਕਰਨਾ ਤੇ ਫਿਊਚਰ ਵਿੱਚ ਨਾ ਕੀ ਲਿਖਿਆ, ਕਈ ਵਾਰ ਘਟਨਾਵਾਂ ਕੁਛ ਇਦਾਂ ਦੀ ਹੋ ਜਾਂਦੀਆਂ ਕਿ ਜਿਹੜੇ ਸਾਰਾ ਮਾਹੌਲ ਹੀ ਬਦਲ ਜਾਂਦਾ। ਪਰ ਆਪਾਂ ਪ੍ਰੈਡਿਕਟ ਕਰਨਾ ਹੋਏ ਤੇ ਆਪਾਂ ਨੂੰ ਪਾਸਟ ਦੇ ਹਿਸਾਬ ਦੇ ਨਾਲ ਥੋੜਾ ਜਿਹਾ ਪ੍ਰੈਡਿਕਟ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਬਿਲਕੁਲ। ਤੇ ਉਹਦੇ ਵਿੱਚ ਇਹੀ ਆ ਕਿ ਰਾਜਕਰਨ ਦੋ ਚੀਜ਼ਾਂ ਨਾ, ਇੱਕ ਤੇ ਕਿਉਂਕਿ ਹੁਣ ਜਿਹੜਾ ਦੁਨੀਆ ਜਿਹੜੀ ਆ ਉਹ ਵਨ ਐਕਸਿਸ ਨਹੀਂ ਰਹੀ ਚਾਈਨਾ ਦੇ ਆਉਣ ਕਰਕੇ, ਭਾਵੇਂ ਕਿ ਚਾਈਨਾ ਟੈਕ ਦੇ ਵਿੱਚ ਅਮਰੀਕਾ ਤੋਂ ਬਹੁਤ ਪਿੱਛੇ ਆ, ਪਰ ਫਿਰ ਵੀ ਦੌੜ ਹੈਗੀ ਆ। ਉਹ ਇਹ ਆ ਕਿ ਇੰਡਸਟਰੀ ਨੂੰ ਜਦੋਂ ਤੁਸੀਂ ਰੈਗੂਲੇਟ ਕਰਦੇ ਹੋ ਤਾਂ ਉਹਦੀ ਡਿਵੈਲਪਮੈਂਟ ਜਿਹੜੀ ਉਹ ਖੜੋ ਜਾਂਦੀ ਆ। ਠੀਕ ਆ, ਸੋ ਉਹਦੇ ਵਿੱਚ ਗਵਰਨਮੈਂਟਸ ਦਾ ਵੀ ਥੋੜਾ ਜਿਹਾ ਹੱਥ ਇਸ ਚੀਜ਼ ਨੂੰ ਰਹਿੰਦਾ ਕਿ ਉਹ ਪਾਸਾ ਜਿਹਾ ਥੋੜਾ ਰੱਖ ਲੈਟ them ਡਿਵੈਲਪ ਜਿੰਨਾ ਵੱਧ ਤੋਂ ਵੱਧ ਹੋ ਸਕਦਾ, ਅਨਲੈਸ ਉਹ ਕਨਫਲਿਕਟ ਵਿੱਚ ਨਹੀਂ ਹੁੰਦੇ, ਹੈ ਨਾ, ਜਾਂ ਮੇਜਰ ਕੋਈ ਨੁਕਸਾਨ ਨਹੀਂ ਕਰਦੇ ਪਬਲਿਕ ਦਾ। ਪਬਲਿਕ ਪਰਸੈਪਸ਼ਨ ਜਿੰਨਾ ਤੱਕ ਨਹੀਂ ਕੋਈ ਬਣੀ ਉਹਨਾਂ ਚਿਰ ਤੱਕ ਉਹਨਾਂ ਕੋਈ ਐਕਸ਼ਨ ਨਹੀਂ ਲੈਣਾ। ਠੀਕ ਆ, ਸੋ ਇਹ ਇਕੱਲੀ AI ਦੇ ਨਾਲ ਰਿਲੇਟਡ ਨਹੀਂ ਆ, ਇਹ ਸਾਰੀ ਇੰਡਸਟਰੀਜ਼ ਇਦਾਂ ਹੀ ਚੱਲਦੀਆਂ ਵੀ ਜਿੰਨਾ ਚਿਰ ਤੱਕ ਕੋਈ ਮੇਜਰ ਕੋਈ ਇਹਦੇ ਵਿੱਚ ਇਸ਼ੂ ਨਹੀਂ ਆਉਂਦਾ ਜਾਂ ਹਿਊ ਐਂਡ ਕ੍ਰਾਈ ਨਹੀਂ ਆਉਂਦੀ, ਉਹਨਾਂ ਚਿਰ ਤੱਕ ਜਿਹੜੀ ਰੈਗੂਲੇਸ਼ਨ ਆ ਉਹ ਬਹੁਤ ਸਲੋ ਪੇਸ ਦੇ ਉੱਤੇ ਜਿੱਦਾਂ ਹੁਣ ਚੱਲ ਰਹੀ ਆ ਇਦਾਂ ਹੀ ਚੱਲੂਗੀ ਜੇ ਅਸੀਂ ਐਸਟੀਮੇਟ ਲਾਉਣਾ ਹੋਏ ਤੇ। ਠੀਕ ਆ, ਇੱਕ ਹੋਰ ਜਿਹੜਾ ਇਸ ਦਾ ਇਫੈਕਟ ਜਿਹੜਾ ਆਪਾਂ ਦੇਖਿਆ, ਜੋ ਕਿ ਆਪਾਂ ਨੂੰ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਨਜ਼ਰ ਆਇਆ, એનર્ਜੀ ਕੰਜ਼ੰਪਸ਼ਨ ਦਾ। ਹਾਂਜੀ, ਨਿਊਕਲੀਅਰ ਪਾਵਰ ਪਲਾਂਟਸ ਆ ਉਹ ਮੁੜ ਦੁਬਾਰਾ ਚਰਚਾ ਦੇ ਵਿੱਚ AI ਦੀ ਵਰਤੋਂ ਦੇ ਕਰਕੇ ਆਉਣ ਲੱਗੇ। ਆਉਣ ਵਾਲੇ ਸਮੇਂ 'ਚ ਕੈਲੀਫੋਰਨੀਆ ਵਰਗੇ ਸੂਬੇ, ਵਾਸ਼ਿੰਗਟਨ ਵਰਗੇ ਜਿਹੜੇ ਸੂਬੇ ਤੇ ਹੋਰ ਇਦਾਂ ਦੇ ਕਈ ਜਿਹੜੇ ਸੂਬੇ ਆ ਜਿਹੜੇ ਕਹਿੰਦੇ ਵੀ ਅਸੀਂ ਸਾਰੇ ਦਾ ਸਾਰਾ ਜਿਹੜਾ ਭਾਰ ਆ ਉਹ ਬਿਜਲੀ ਦੇ ਉੱਤੇ ਪਾਉਣਾ ਆ। AI ਨੂੰ ਕੰਪਿਊਟ ਕਰਨ ਦੇ ਲਈ ਜਿਨ੍ਹਾਂ ਨੇ ਬਿਲੀਅਨਸ ਐਂਡ ਟ੍ਰਿਲੀਅਨਸ ਆਫ ਜਿਹੜੀਆਂ ਕਹਿ ਲਓ ਵੀ ਡਿਸੀਜਨਸ ਆ ਜਾਂ ਉਹਨਾਂ ਨੂੰ ਉਹਨਾਂ ਨੇ ਕਰਨਾ ਆ, ਓਬਵੀਅਸਲੀ ਉਹਦੇ ਲਈ એનર્ਜੀ ਕੰਜ਼ੰਪਸ਼ਨ ਜਿਹੜੀ ਆ ਉਹ ਵਧਣੀ ਆ। ਸੋ ਇਹ ਇੱਕ ਇਫੈਕਟ ਜਿਹੜਾ ਆਉਣਾ ਆ, ਜਿੱਥੇ ਦੁਨੀਆ ਦੇ ਵਿੱਚ ਇਹ ਹੋੜ ਆ ਕਾਰਬਨ ਨਿਊਟਰਲ ਕਿੱਦਾਂ ਹੋਣਾ ਆ, ਜ਼ੀਰੋ ਐਮਿਸ਼ਨ ਵੱਲ ਆਪਾਂ ਕਿੱਦਾਂ ਜਿਹੜਾ ਵਧਣਾ ਆ, ਉੱਥੇ ਇਹਦੀ એનર્ਜੀ ਕੰਜ਼ੰਪਸ਼ਨ ਨੂੰ ਲੈ ਕੇ ਕਿੱਦਾਂ ਦੇਖਿਆ ਜਾ ਰਿਹਾ? ਆਪਾਂ ਡੈਡੀਕੇਟਡ, ਜੇ ਤੁਹਾਨੂੰ ਚੇਤਾ ਹੋਏ ਤਾਂ ਆਪਾਂ ਡੈਡੀਕੇਟਡ ਟਾਕ ਸ਼ੋ ਇਹਦੇ ਤੇ ਕੀਤਾ ਸੀ, ਮਾਈਕਰੋਸਾਫਟ, ਗੂਗਲ, ਹੈ ਨਾ, ਤੇ ਵੱਡੇ ਜਿਹੜੇ ਨਾਂ ਹੈਗੇ ਆ ਇਹ ਔਰ ਸਾਰੇ ਨਿਊਕਲੀਅਰ એનર્ਜੀ ਦੇ ਵੱਲ ਜਾ ਰਹੇ। ਉਹਨਾਂ ਦੇ ਪਾਵਰ ਪਰਚੇਜ਼ ਐਗਰੀਮੈਂਟ ਜਿਹੜੇ ਆ ਉਹ ਕੰਪਨੀਆਂ ਦੇ ਨਾਲ ਹੋ ਗਏ ਜਿਹੜੇ ਨਿਊਕਲੀਅਰ ਰਿਐਕਟਰ ਬਣਾ ਰਹੇ ਆ। ਦੇਖੋ 2019 ਤੋਂ ਲੈ ਕੇ ਹੁਣ ਤੱਕ ਅਸੀਂ ਗੱਲ ਕਰੀਏ ਤੇ ਜਿਹੜੀ ਪਾਵਰ ਕੰਜ਼ੰਪਸ਼ਨ ਆ ਉਹ 1.5 ਗੁਣਾ ਹੋ ਗਈ ਆ, ਵਿਚ ਇਜ਼ ਅ ਹਿਊਜ 5 ਸਾਲ ਦੇ ਵਿੱਚ ਦੇਖਿਆ ਜਾਏ ਜੀ। ਤੇ ਇਹਦੇ ਸਾਰੀ ਜਿਹੜੀ ਕਰਨੀ ਆ ਇਹ ਕੰਪਿਊਟਰ ਦੀ ਆ, AI ਦੀ ਆ, ਉਹਦੇ ਮਾਡਲਸ ਲਗਾਤਾਰ ਚੱਲਦੇ ਆ, ਟ੍ਰੇਨ ਹੁੰਦੇ ਆ ਜਾਂ ਯੂਜ਼ ਹੁੰਦੇ ਆ। ਸੋ ਡੇਟਾ ਸੈਂਟਰ ਬਹੁਤ ਵੱਡੇ ਬਣੇ ਹੋਏ ਆ ਤੇ ਇਹ ਜਿਹੜੀ ਆ ਪਾਵਰ ਜਿਹੜੀ ਡਿਮਾਂਡ ਆ ਇਹ ਰੀਨਿਊਏਬਲ ਐਡੀ ਛੇਤੀ ਕੈਚਅਪ ਨਹੀਂ ਕਰ ਸਕਦੀ ਵਿਦਆਊਟ ਇਨਫਰਾਸਟ੍ਰਕਚਰ। ਜੇ ਇਸ ਹਿਸਾਬ ਨਾਲ 2019 ਤੋਂ ਪਹਿਲੇ ਚੱਲ ਰਿਹਾ ਸੀ ਕੰਮ, ਉਸ ਹਿਸਾਬ ਦੇ ਨਾਲ ਹੀ ਸਾਰੀ ਪਾਲਿਸੀਜ਼ ਚੱਲ ਰਹੀਆਂ ਸੀ ਗ੍ਰੀਨ એનર્ਜੀ ਦੀਆਂ, ਹਨਾ। ਪਰ ਜਿਹੜਾ ਇੱਕੋ ਦਮ ਸਪਾਈਕ ਆਈ ਡਿਮਾਂਡ ਦੇ ਵਿੱਚ, ਹੈ ਨਾ, ਉਹੀ ਗੱਲ ਜਿੱਦਾਂ ਮੈਂ ਪਹਿਲੇ ਕੀਤੀ ਸੀ ਕਿ ਜੇ ਅਸੀਂ 2019 ਵਿੱਚ ਪਾਵਰ ਨੂੰ ਡਿਮਾਂਡ ਨੂੰ ਪ੍ਰੈਡਿਕਟ ਕਰਨ ਦੀ ਗੱਲ ਕਰੀਏ ਤੇ ਫਿਊਚਰ ਪ੍ਰੈਡਿਕਸ਼ਨ ਆਪਾਂ ਨਹੀਂ ਲਾ ਸਕਦੇ ਸੀ। ਤੇ ਹੁਣ ਪਰ ਅਸੀਂ ਲੁਕਿੰਗ ਬੈਕ ਜਿਹੜੀ ਗ੍ਰੀਨ એનર્ਜੀ ਆ ਉਹ ਉਹਨੇ ਛੇਤੀ ਤਰੀਕੇ ਨਾਲ ਨੂੰ ਕੈਚਅਪ ਨਹੀਂ ਕਰ ਸਕੀ। ਕੋਸ਼ਿਸ਼ਾਂ ਬਹੁਤ ਹੋਈਆਂ ਡੇਟਾ ਸੈਂਟਰ ਨੂੰ ਸੋਲਰ ਦੇ ਅਕੋਰਡਿੰਗ ਚਲਾਇਆ ਜਾਏ, ਡੇਟਾ ਸੈਂਟਰ ਨੂੰ ਤੁਸੀਂ ਵਿੰਡ ਮਿਲ ਦੇ ਅਕੋਰਡਿੰਗ ਜਾਂ ਹੋਰ ਰੀਨਿਊਏਬਲ ਸੋਰਸਿਸ ਦੇ ਅਕੋਰਡਿੰਗ ਚਲਾ ਸਕੋ, ਪਰ ਨਹੀਂ, ਗੱਲ ਨਹੀਂ ਬਣੀ ਉਨੀ ਛੇਤੀ ਦੇ ਨਾਲ ਜਿੰਨੀ ਛੇਤੀ ਉਹਦੀ ਪਾਵਰ ਦੀ ਡਿਮਾਂਡ ਜਿਹੜੀ ਉਹ ਵੱਧ ਰਹੀ ਆ। ਸੋ ਉਹਦੇ ਕਰਕੇ ਨਿਊਕਲੀਅਰ ਰਿਐਕਟਰ ਜਿਹੜੇ ਆ ਉਹ ਫੋਰਫਰੰਟ ਦੇ ਉੱਤੇ ਆਏ। ਜੀ ਬਿਲਕੁਲ। ਇੱਕ ਬ੍ਰੇਕ ਆਪਾਂ ਲੈਂਦੇ ਆ ਤੇ ਇਸ ਤੋਂ ਬਾਅਦ ਦੇ ਵਿੱਚ H1B ਨੂੰ ਲੈ ਕੇ ਕੀ ਰੌਲਾ ਚੱਲ ਰਿਹਾ ਹੈ ਉਸ ਬਾਰੇ ਵੀ ਆਪਾਂ ਕਰਦੇ ਆ ਚਰਚਾ, ਗੱਲਬਾਤ। ਕਾਫੀ ਕੁਝ ਜਿਹੜਾ ਉਹ ਹੋ ਰਿਹਾ ਹੈ। ਸੋ ਜੁੜੇ ਰਹੋ ਇੱਥੇ ਪੰਜਾਬੀ ਰੇਡੀਓ US ਨਾਲ। ਇੱਕ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਦੁਬਾਰਾ ਜੁੜਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਟੈਕ ਟਾਕ। ਦਸੰਬਰ ਮਹੀਨੇ ਦਾ 2024 ਦੇ ਵਿੱਚ ਇਸ ਸਾਲ ਦਾ ਇਹ ਲਾਸਟ ਪ੍ਰੋਗਰਾਮ ਆ। ਇਹਦਾ ਮਤਲਬ ਇਹ ਨਹੀਂ ਵੀ ਅਗਲੇ ਸਾਲ ਆਪਾਂ ਮਿਲਣਾ ਨਹੀਂ, ਮਿਲਦੇ ਆਪਾਂ ਇਦਾਂ ਹੀ ਜਿਹੜਾ ਉਹ ਰਹਿਣਾ ਆ। ਹਰਵਿੰਦਰ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ ਯੂਐਸਏ ਸੁਣਨ ਵਾਲੇ ਸਾਰੇ ਮਾਣਕ ਸਰੋਤੇ ਤੇ ਵਿਊਅਰਸ ਦਾ, ਟੀਵੀ ਵੇਖ ਰਹੇ ਵਿਊਅਰਸ ਦਾ ਇੱਕ ਵਾਰੀ ਫਿਰ ਤੋਂ ਨਿੱਘਾ ਜਿਹਾ ਆਖਦੇ ਆ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਜੀ ਹਰਵਿੰਦਰ, ਹੁਣ ਆਪਾਂ ਗੱਲ ਕਰਦੇ ਹਾਂ H1B ਨੂੰ ਲੈ ਕੇ ਜਿਹੜਾ ਉਹ ਰੌਲਾ ਪਿਆ ਹੋਇਆ। ਈਲਨ ਮਸਕ, ਰਾਮਾਸਵਾਮੀ ਤੇ ਮਾਗਾ ਦੇ ਜਿਹੜੇ ਦੂਸਰੇ ਆ ਉਹ ਆਪਸ ਦੇ ਵਿੱਚ ਸਿੰਘ ਵਸਾਈ ਬੈਠੇ ਨੇ। ਇੱਕ ਪਾਸੇ ਇਹ ਮੰਗ ਕਰ ਰਹੇ ਆ ਈਲਨ ਮਸਕ ਤੇ ਰਾਮਾਸਵਾਮੀ ਵਾਲੇ ਵੀ ਵੱਧ H1B ਜਿਹੜੇ ਹੋਣੇ ਚਾਹੀਦੇ ਆ। ਦੂਜੇ ਪਾਸੇ ਖਿਆਲ ਇਹ ਆ ਰਿਹਾ ਹੈ ਉਹਨਾਂ ਦਾ ਵੀ ਭਾਈ ਅਮਰੀਕਨ ਜੌਬਸ ਜਿਹੜੀਆਂ ਆ ਉਹ ਤੁਸੀਂ ਇਸ ਦੇ ਨਾਲ ਖਾ ਰਹੇ ਆ ਤੇ ਇਹ ਠੀਕ ਨਹੀਂ ਆ, ਤੇ ਜਿਹੜਾ ਸਾਡਾ ਏਜੰਡਾ ਆ ਇਮੀਗ੍ਰੇਸ਼ਨ ਪਾਲਿਸੀ ਆ ਉਸ ਦੇ ਉਲਟਾ। ਸੋ ਕੀ ਕੁਛ ਜਿਹੜਾ ਇਹ ਚੱਲ ਰਿਹਾ ਆ, ਤੁਸੀਂ ਵੀ H1B ਵੀਜ਼ੇ ਦੇ ਨਾਲ ਵਾਕਿਫ ਹੈਗੇ ਆ, ਉਸ ਪ੍ਰੋਸੈਸ ਦੇ ਵਿੱਚੋਂ ਲੰਘੇ ਆ ਤੁਸੀਂ। ਸੋ ਕਿੱਦਾਂ ਤੁਸੀਂ ਇਸ ਪੂਰੇ ਮਾਹੌਲ ਨੂੰ ਦੇਖ ਰਹੇ ਆ? ਨਵਾਂ ਪ੍ਰਸ਼ਾਸਨ ਆ ਰਿਹਾ ਹੈ, ਆਬਵੀਅਸਲੀ ਉਹਨਾਂ ਦੀਆਂ ਪਾਲਿਸੀਜ਼ ਦੇ ਵਿੱਚ ਚੇਂਜਸ ਜਿਹੜੀਆਂ ਉਹ ਆ ਰਹੀਆਂ ਨੇ। ਸੋ H1B ਵਾਲਿਆਂ ਨੂੰ ਲੈ ਕੇ ਉਹ ਦੇਖ ਰਹੇ ਹੋਣਗੇ ਤਿਰਛੀ ਨਜ਼ਰ ਦੇ ਨਾਲ। ਤੁਹਾਡੇ ਆਂਢੀ ਗੁਆਂਢੀ ਜਾਂ ਤੁਹਾਡੇ ਨਾਲ ਕੰਮ ਕਰਨ ਵਾਲੇ ਕੀ ਸੋਚ ਆ ਰਹੀ ਹੈ ਇਸ ਟਾਈਮ H1B ਵਾਲਿਆਂ ਦੇ ਦਰਮਿਆਨ, ਤੇ ਇਹਨਾਂ ਦੀ ਸੋਚ ਨੂੰ ਤੁਸੀਂ ਕਿੱਦਾਂ ਦੇਖ ਰਹੇ? ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਹੋਇਆ ਕੀ। 24 ਦਸੰਬਰ ਨੂੰ ਜਦੋਂ ਆਈ ਥਿੰਕ 22-23 ਦੇ ਆਸ-ਪਾਸ ਥੋੜਾ ਸਮਾਂ ਪਹਿਲਾਂ ਸ੍ਰੀ ਰਾਮਾ ਕ੍ਰਿਸ਼ਨਨ AI ਦੇ ਲਈ ਜਿਹੜਾ ਚੁਣੇ ਗਏ। ਹਾਂਜੀ, AI ਦੇ ਉੱਤੇ ਉਹਨਾਂ ਨੂੰ ਚੂਜ਼ ਕੀਤਾ ਗਿਆ ਵੀ AI ਐਡਵਾਈਜ਼ਰੀ ਕਮੇਟੀ ਨੂੰ ਉਹ ਜਿਹੜੇ ਐਡਵਾਈਜ਼ਰ ਚੁਣੇ ਗਏ ਹੈ ਨਾ। ਉਹਨਾਂ ਦਾ ਕਾਫੀ ਤਜਰਬਾ AI ਦੇ ਉੱਤੇ ਹੈਗਾ, ਪਰ ਗੱਲ ਇਹ ਵੀ ਨਾਲ ਦੀ ਨਾਲ ਉਹ ਇੰਡੀਅਨ ਆ। ਤੇ ਲੌਰਾ ਲੂਮਰ ਉਹਨੇ ਕਾਫੀ ਆਪਣੇ ਟਾਕ ਸ਼ੋਜ਼ ਦੇ ਵਿੱਚ ਇਹਨਾਂ ਬਾਰੇ ਨਾਮ ਤਾਂ ਸੁਣਿਆ ਹੋਊਗਾ ਆਪਣੇ ਕਾਫੀ ਸਰੋਤਿਆਂ ਨੇ ਜਾਂ ਵਿਊਅਰਸ ਨੇ। ਲੌਰਾ ਲੂਮਰ ਹੈਗੇ ਟਰੰਪ ਲਾਇਲਿਸਟ, ਇੱਕ ਬਹੁਤ ਕਾਫੀ ਜਿਹੜੀ ਫੋਲੋਇੰਗ ਆ, ਕਾਫੀ ਫਾਰ ਰਾਈਟ ਆ। ਤੇ ਜਨਰਲੀ ਉਹਨਾਂ ਤੇ ਕਿਹਾ ਜਾਂਦਾ ਵੀ ਉਹ ਜਿਹੜੇ ਨਾਨ ਵਾਈਟ ਆ ਉਹਨਾਂ ਤੇ ਰੇਸਿਸਟ ਕਮੈਂਟ ਕਰਦੇ ਰਹਿੰਦੇ ਆ। ਸੋ ਉਹਨਾਂ ਜਿਹੜੀ ਕ੍ਰਿਸ਼ਨਨ ਦੀ ਅਪਾਇੰਟਮੈਂਟ ਆ ਉਹਦੇ ਉੱਤੇ ਕਮੈਂਟ ਕਰ ਦਿੱਤਾ ਐਕਸ ਦੇ ਉੱਤੇ, ਜਿਹਨੂੰ ਟਵਿੱਟਰ ਵੀ ਕਹਿੰਦੇ ਆ ਫਾਰਮਲੀ। ਤੇ ਮੰਗਲਵਾਰ ਨੂੰ ਉਹਨਾਂ ਉਹਦੇ ਤੇ ਕੋਡ ਕਰ ਦਿੱਤਾ ਕਿ ਇਹ ਬੜਾ ਡੀਪਲੀ ਡਿਸਟਰਬਿੰਗ ਆ, ਹੈ ਨਾ। ਤੇ ਕਹਿੰਦੇ ਕੋਈ ਰੇਸਿਸਟ ਨਹੀਂ ਆ ਵੀ ਇੰਡੀਅਨਸ ਦੇ ਅਗੇਂਸਟ, ਪਰ ਜਿਹੜੀ ਆਪਾਂ ਮੈਗਾ ਦੀ ਜਿਹੜੀ ਸਾਡੀ ਪਾਲਿਸੀ ਆ, ਮੇਕ ਅਮਰੀਕਾ ਗ੍ਰੇਟ ਅਗੇਨ ਨੂੰ ਮੈਗਾ ਕਹਿੰਦੇ ਆ, ਮੈਗਾ ਦੀ ਜਿਹੜੀ ਸਾਡੀ ਪਾਲਿਸੀਜ਼ ਆ ਉਹ ਅਸੀਂ ਗੱਲਬਾਤ ਕੀਤੀ ਸੀ H1B ਰਿਡਕਸ਼ਨ ਦੀ, ਹੈ ਨਾ। ਆਪਾਂ ਉਹਦੀ ਐਕਸਟੈਂਸ਼ਨ ਦੀ ਗੱਲ ਨਹੀਂ ਸੀ ਕੀਤੀ, ਹੈ ਨਾ। ਪਹਿਲੀ ਤਾਂ ਨਾ ਕ੍ਰਿਟਿਸਾਈਜ਼ ਕੀਤਾ ਹੈ ਨਾ ਇਸ ਚੀਜ਼ ਨੂੰ, ਕਿਉਂਕਿ ਜਿਹੜੇ ਕ੍ਰਿਸ਼ਨਨ ਵੀ ਹੈਗੇ ਆ, ਜਾਂ ਉਸ ਤੋਂ ਬਾਅਦ ਤੁਸੀਂ ਜਿਹੜੇ ਨਾਲ ਰਾਮਾਸਵਾਮੀ ਦੀ ਗੱਲ ਕੀਤੀ ਜਾਂ ਈਲਨ ਮਸਕ ਦੀ ਗੱਲ ਕੀਤੀ, ਉਹ ਹੈਗੇ ਪ੍ਰੋ H1B। ਸੋ ਰਾਜਗਨ ਇੰਨੀ ਕੁ ਗੱਲਬਾਤ ਜਦੋਂ ਸ਼ੁਰੂ ਹੋਈ ਕਿਉਂਕਿ ਉਹਨਾਂ ਦੀ ਫੋਲੋਇੰਗ ਬਾਅਦ ਫਿਰ ਟਵਿੱਟਰ ਦੇ ਉੱਤੇ ਚੰਗਾ ਸਟਾਰਮ ਆਇਆ ਇਸ ਚੀਜ਼ ਦਾ, ਹੈ ਨਾ। ਦੋਨੋਂ ਪਾਸੇ ਲਗਾਤਾਰ 3 ਦਿਨ ਗਹਿ ਗੱਚ, ਹੈ ਨਾ, ਜਿਹੜਾ ਯੁੱਧ ਆਨਲਾਈਨ ਹੋਇਆ ਇਸ ਤਰ੍ਹਾਂ ਕਹਿ ਸਕਦੇ ਹਾਂ। ਸੋ ਦੋਨੋਂ ਪਾਸੇ ਹੀ, ਹੈ ਨਾ, ਜਿਹਦੇ ਵਿੱਚ ਫਿਰ ਵਿਵੇਕ ਰਾਮਾਸਵਾਮੀ ਨੇ ਬੜੀ ਲੰਬੀ ਇੱਕ ਪੋਸਟ ਲਿਖੀ। ਉਸ ਤੋਂ ਪਹਿਲਾਂ ਈਲਨ ਮਸਕ ਨੇ ਜਿਹੜੀ ਆ ਉਹ ਕਿਹਾ ਵੀ ਨਹੀਂ, ਜਿਹੜੇ ਅਸੀਂ ਜੇ ਕੰਪੀਟੀਸ਼ਨ ਦੇ ਵਿੱਚ ਅੱਗੇ ਰਹਿਣਾ ਤੇ ਸਾਨੂੰ ਲੋੜ ਪੈਣੀ ਆ ਟੈਲੈਂਟਡ ਲੋਕਾਂ ਦੀ। ਤੇ ਜੇ ਅਸੀਂ ਕਹਿੰਦੇ ਅਮਰੀਕਾ ਦੀ ਆਪਾਂ ਗੱਲ ਕਰਦੇ ਵੀ ਜੇ ਅਸੀਂ ਨੰਬਰ ਆਫ ਪੀਪਲ ਅਸੀਂ ਗੱਲ ਕਰੀਏ ਜਿਹੜੇ ਅਮਰੀਕਾ ਦੇ ਵਿੱਚ ਟੈਲੈਂਟਡ ਇੰਜੀਨੀਅਰਸ ਆ ਤੇ ਬੜੇ ਸੁਪਰ ਮੋਟੀਵੇਟਡ ਹੋਣ, ਉਹ ਬਹੁਤ ਘੱਟ ਅਮਰੀਕਾ ਦੇ ਵਿੱਚ। ਇਸ ਲਈ ਸਾਨੂੰ ਬਾਹਰੋਂ ਟੈਲੈਂਟ ਲਿਆਉਣ ਦੀ ਲੋੜ ਪੈਣੀ ਆ ਜੀ। ਤੇ ਇਨ ਜਨਰਲ ਵੀ ਕਹਿੰਦੇ ਵੀ ਸਿਲਿਕਨ ਵੈਲੀ ਦੇ ਵਿੱਚ ਸ਼ਾਰਟੇਜ ਆਫ ਐਕਸੀਲੈਂਟ ਇੰਜੀਨੀਅਰਿੰਗ ਟੈਲੈਂਟ ਇੱਕ ਫੰਡਾਮੈਂਟਲ ਲਿਮਿਟਿੰਗ ਫੈਕਟਰ ਹੈਗਾ ਪੂਰੀ ਸਿਲਿਕਨ ਵੈਲੀ ਦਾ। ਜਦੋਂ ਇਹਨਾਂ ਇਹ ਚੀਜ਼ ਕਹੀ ਤੇ ਫਿਰ ਕੰਮ ਜਿਹੜਾ ਹੋਰ ਭੱਖ ਗਿਆ, ਠੀਕ ਆ। ਜਦੋਂ ਕੰਮ ਹੋਰ ਭੱਖ ਗਿਆ ਤੇ ਦੂਸਰੇ ਬੰਨੇ ਜਿਹੜੇ ਕਮੈਂਟ ਆਉਣੇ ਸ਼ੁਰੂ ਹੋ ਗਏ ਇਸ ਤਰ੍ਹਾਂ ਦੇ ਕਿ ਇੱਕ ਮੀਮ ਆ ਕਿ ਇੱਕ ਬੰਨੇ ਇੱਕ ਅਮਰੀਕਨ ਬਣਾਇਆ ਹੋਇਆ, ਅਮਰੀਕਨ ਇੱਕ ਪਾਸੇ ਨੂੰ ਤੁਰਿਆ ਜਾਂਦਾ ਤੇ ਇੱਕ ਪਾਸੇ ਨੂੰ ਜਿਹੜੇ ਆ ਉਹ ਡੈਮੋਕ੍ਰੇਟਸ ਆ, ਹਨਾ, ਤੇ ਜੋ ਬਾਈਡਨ ਹੋਣੀ ਆ, ਤੇ ਇੱਕ ਪਾਸੇ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਟਰੰਪ ਆ। ਤੇ ਜਿਹੜੇ ਪਾਸੇ ਜੋ ਬਾਈਡਨ ਆ ਉਸ ਪਾਸੇ ਲਿਖਿਆ ਮੈਕਸੀਕਨ, ਤੇ ਜਿਹੜੇ ਪਾਸੇ ਟਰੰਪ ਆ ਉਸ ਪਾਸੇ ਲਿਖਿਆ ਇੰਡੀਅਨ। ਦੱਸੋ ਕਹਿੰਦੇ ਵੀ ਤੁਸੀਂ ਕਿਹੜੇ ਪਾਸੇ ਚੱਲੇ ਹੋ? ਇੱਕ ਮੈਕਸੀਕਨਸ ਲੋਕਾਂ ਨੂੰ ਜ਼ਿਆਦਾ ਲੈ ਕੇ ਆਉਂਦੇ ਆ, ਹਨਾ, ਫਾਰ ਰਾਈਟ ਦੀਆਂ ਗੱਲਾਂ ਬਾਤਾਂ। ਸੋ ਆਪਾਂ ਚਲੋ ਆਪਾਂ ਵਿਊਅਰਸ ਦੇ ਲਈ ਦੱਸਣਾ ਜ਼ਰੂਰੀ ਆ ਕੁਛ ਚੀਜ਼ਾਂ, ਨਾ। ਰਾਸ਼ਟਰਵਾਦ ਦਾ ਦੇਖੋ ਐਨਕ ਰਾਸ਼ਟਰਵਾਦ ਦਾ ਦੌਰ ਚੱਲ ਰਿਹਾ, ਉਹਦੇ ਵਿੱਚ ਇਹ ਚੀਜ਼ਾਂ ਤਾਂ ਮੈਨੂੰ ਲੱਗਦਾ ਆਉਣੀਆਂ ਸੁਭਾਵਿਕ ਹੀ ਸੀਗੀਆਂ। ਹਾਂਜੀ,
ਸੋ ਬੇਸਿਕਲੀ ਤੇ ਟਰੰਪ ਉਹਨਾਂ ਨੂੰ ਹਮੇਸ਼ਾ ਆਪਾਂ ਇਹ ਦੇਖਿਆ ਨਾ, ਜਾਂ ਮੇਕ ਅਮਰੀਕਾ ਗ੍ਰੇਟ ਅਗੇਨ ਦੀ ਪਾਲਿਸੀ ਵੀ ਅਮਰੀਕਾ ਇਮੀਗ੍ਰੇਸ਼ਨ ਜਿਹੜੀ ਫਸਟ ਉਹ ਵਾਲੀ। ਘੱਟੋ ਘੱਟ ਕਰੋ, ਹੂੰ ਠੀਕ ਆ। ਤੇ ਜਦ ਕਿ ਹੁਣ ਇਸ ਦੇ ਵਿੱਚ ਤਿੱਖੇ ਜਿਹੜੇ ਮਤਭੇਦ ਆ, ਉਸ ਤੋਂ ਬਾਅਦ ਫਿਰ ਕਮੈਂਟਸ ਤੇ ਦਾ ਦੌਰ ਚੱਲਿਆ। ਤੇ ਜਿੱਦਾਂ ਆਪਣੀ ਆਦਤ ਅਨੁਸਾਰ ਇੰਡੀਅਨ ਰਾਈਟ ਵਿੰਗ ਆ ਜਿਹੜਾ ਟਵਿੱਟਰ ਆ, ਉਹਨਾਂ ਤੇ ਨਾ ਉਹਨਾਂ ਨੂੰ ਕੋਈ ਬਾਹਲੀ ਚੀਜ਼ ਦੀ ਸਮਝ ਹੁੰਦੀ ਆ, ਹਨਾ, ਇਸ ਹਿਸਾਬ ਦੇ ਨਾਲ, ਕਿਉਂਕਿ ਅਮਰੀਕਾ ਦੇ ਵਿੱਚ ਨਹੀਂ ਰਹਿੰਦੇ ਪੋਲੀਟਿਕਸ ਦੀ। ਸੋ ਉਹਨੂੰ ਆਪਣਾ ਇਸ਼ੂ ਆਫ ਪ੍ਰੈਸਟੀਜ, ਇੰਡੀਅਨ ਇਸ਼ੂ ਆਫ ਪ੍ਰੈਸਟੀਜ ਬਣਾ ਕੇ ਉਹਨਾਂ ਮੋਰਚਾ ਖੋਲ ਦਿੱਤਾ। ਤੇ ਫਿਰ ਜਦੋਂ ਉਹਨਾਂ ਮੋਰਚਾ ਖੋਲ ਦਿੱਤਾ ਅਮਰੀਕਨ ਰਾਈਟ ਵਿੰਗ ਦੇ ਖਿਲਾਫ, ਤੇ ਫਿਰ ਕੰਮ ਜਿਹੜਾ ਹੋਰ ਭਖ ਗਿਆ। ਤੇ ਫਿਰ ਅਗਲੇ ਦਿਨ ਜਿਹੜੇ ਵਿਵੇਕ ਰਾਮਾਸਾਮੀ ਨਾ, ਉਹਨਾਂ ਇੱਕ ਲੰਮੀ ਟਵਿੱਟਰ ਦੇ ਉੱਤੇ ਐਕਸ ਉੱਪਰ ਪੋਸਟ ਲਿਖੀ, ਠੀਕ ਆ, ਵੀ ਉਹਦੇ ਵਿੱਚ ਉਹਨੇ ਇਹ ਕਿਹਾ ਸੀ ਕਿ ਜਿਹੜੀ ਸਾਨੂੰ ਫੋਰਨ ਵਰਕਰ ਜਿਹੜੇ ਅਮਰੀਕਾ ਦੇ ਲਈ ਕਿਉਂ ਚਾਹੀਦੇ ਆ। ਤੇ ਉਹਨਾਂ ਜਿਹੜੀ ਗੱਲਬਾਤ ਦਾ ਆਪਣਾ ਜਿਹੜਾ ਰੱਖਿਆ ਹੈਗਾ ਮੀਡੀਆਕਰ ਓਵਰ ਐਕਸੀਲੈਂਟ, ਵੀ ਅਮਰੀਕਨ ਜਿਹੜੇ ਸਿਸਟਮ ਆ ਜਾਂ ਇੱਥੇ ਜਿਹੜੇ ਬੱਚੇ ਆ ਪੜ੍ਹ ਰਹੇ ਆ, ਪਰ ਉਹਨਾਂ ਲੰਮੀ ਪੋਸਟ ਦੇ ਵਿੱਚ ਇਹਦੀ ਡੀਟੇਲ ਲਿਖੀ, ਜਿਹੜੇ ਮੈਨੂੰ ਲੱਗਦਾ ਕਿ ਆਪਾਂ ਨੂੰ ਸਾਰਿਆਂ ਨੂੰ ਕੁਝ ਉਹ ਤੋਂ ਸਿੱਖਣ ਲਈ ਮਿਲੂਗਾ। ਮੇ ਬੀ ਰਾਈਟ ਵਾਲੇ ਲੋਕ, ਰਾਈਟ ਲੀਨਿੰਗ ਲੋਕ ਉਸ ਚੀਜ਼ ਨੂੰ ਐਜ਼ ਅ ਇਨਸਲਟ ਵੇਖਣ, ਪਰ ਮੈਨੂੰ ਠੀਕ ਲੱਗੀ ਉਹ ਗੱਲਬਾਤ ਉਹਦੇ ਵਿੱਚ। ਸੋ ਉਹਨਾਂ ਆਪਾਂ ਜ਼ਰੂਰ ਸ਼ੇਅਰ ਕਰਾਂਗੇ। ਉਹਨਾਂ ਗੱਲ ਕੀਤੀ ਕਿ ਅਮਰੀਕਨ ਜਿਹੜਾ ਕਲਚਰ ਆ ਨਾ, ਇਹਨੇ ਮੀਡੀਆਕ੍ਰੇਸੀ ਜਿਹੜੀ ਆ ਉਹਨੂੰ ਮੰਨ ਲਿਆ, ਹੈ ਨਾ। ਸੋ ਉਹਦੇ ਵਿੱਚ ਕਹਿੰਦੇ ਇੱਕ ਟੌਪ ਰੀਜ਼ਨ ਇਹ ਆ ਕਿ ਜਿਹੜੇ ਟੈਕ ਕੰਪਨੀਆਂ ਬਾਹਰ ਦਾ ਫੋਰਨ ਬੋਰਨ ਜਿਹੜਾ ਉਹਨੂੰ ਇਸ ਲਈ ਹਾਇਰ ਕਰਦੀਆਂ ਵਾ ਓਵਰ ਨੇਟਿਵ ਅਮਰੀਕਨ, ਬਿਕਾਜ਼ ਉਹਨਾਂ ਦੀ ਜਿਹੜੀ ਆ ਅਮਰੀਕਾ ਦੇ ਵਿੱਚ IQ ਡੈਫਿਸਿਟ ਬਹੁਤ ਆ, ਹੈ ਨਾ। ਤੇ ਜਿਹੜਾ ਕਹਿੰਦਾ ਇਹ ਜਿਹੜਾ ਪ੍ਰਾਇਮਰੀ ਕਾਰਨ ਜਿਹੜਾ ਹੁਣ ਤੱਕ ਜਿਹੜੇ ਰਾਈਟ ਵਿੰਗ ਵਾਲੇ ਲੋਕ ਹੈ ਕਹਿ ਰਹੇ ਆ, ਪਰ ਉਹਦਾ ਕੀ ਪਾਰਟ ਜਿਹੜਾ ਉਹ ਇਹ ਆ, ਉਹ ਸੀ ਵਰਡ ਆ, ਜਿਹਦਾ ਮਤਲਬ ਕਲਚਰ। ਕਹਿੰਦੇ ਕਿ ਕਲਚਰ ਜਿਹੜਾ ਸਾਡਾ ਅਮਰੀਕਾ ਦਾ, ਜਿਹੜਾ ਅਮਰੀਕਾ ਦੇ ਵਿੱਚ ਬੈਠੇ ਆ, ਕਹਿੰਦਾ ਅਸੀਂ ਪ੍ਰੋਮ ਕੁਈਨ ਨੂੰ ਤਾਂ ਹਾਈ ਸਕੂਲਾਂ 'ਚ ਸੈਲੀਬ੍ਰੇਟ ਕਰਦੇ ਆ, ਪਰ ਜਿਹੜਾ ਮੈਥ ਓਲੰਪੀਅਡ ਕਿਡ ਆ ਉਹਨੂੰ ਆਪਾਂ ਕਹਿੰਦੇ ਵੀ ਨਹੀਂ, ਇਹ ਕੌਣ ਆ, ਹਨਾ, ਇਹਨੂੰ ਮਖੌਲ ਦੇ ਤੌਰ ਦੇ ਉੱਤੇ ਲੈਂਦੇ ਆ। ਤੇ ਕਹਿੰਦਾ ਇਸ ਤਰ੍ਹਾਂ ਦਾ ਜਦੋਂ ਸਾਡੇ ਸਕੂਲਾਂ ਦੇ ਵਿੱਚ ਮਾਹੌਲ ਰਹੂਗਾ ਤੇ ਕੋਈ ਬੈਸਟ ਇੰਜੀਨੀਅਰ ਪ੍ਰੋਡਿਊਸ ਨਹੀਂ ਕਰੂਗਾ, ਤਾਂ ਹੀ ਸਟੈਮ ਤੋਂ ਬਾਹਰ ਭੱਜਦੇ ਨੇ ਇੱਥੇ ਦੇ ਲੋਕ। ਹਾਂਜੀ। ਤੇ ਦੂਸਰੀ ਚੀਜ਼ ਇਹ ਕਿ ਕਹਿੰਦੇ ਜੇ ਤੁਸੀਂ ਗਰੋ ਅਪ ਕਰੋਗੇ ਵੀ ਐਸਪਾਇਰਿੰਗ ਫॉर ਵੀ ਨਾਰਮੈਲਿਟੀ, ਵੀ ਸਾਰੇ ਨਾਰਮਲ ਜਾਂ ਕਾਂਡੇ, ਮੈਂ ਵੀ ਨਾਰਮਲ ਕਰ ਲਾਂ, ਤੇ ਕਹਿੰਦਾ ਨਾਰਮੈਲਿਟੀ ਤੁਹਾਨੂੰ ਮਿਲਣੀ, ਐਕਸੀਲੈਂਸ ਨਹੀਂ ਮਿਲਣੀ, ਠੀਕ ਆ। ਸੋ ਉਹਦੇ ਵਿੱਚ ਨਾ ਹਾਂਜੀ ਜੀ ਕੰਟੀਨਿਊ ਕਰ ਲਿਓ ਇਹਨਾਂ ਦੀ ਪੋਸਟ ਫਿਨਿਸ਼। ਮੈਂ ਵੀ ਇੱਕ ਦੋ ਚੀਜ਼ਾਂ ਵਿੱਚ ਐਡ ਕਰਨਾ ਚਾਹੁੰਦਾ ਸੀ ਜੀ। ਹਾਂਜੀ, ਸੋ ਚਲੋ ਆਪਾਂ ਪੋਸਟ ਸਾਰੀ ਦੇ ਵਿੱਚ ਨਹੀਂ ਜਾਂਦੇ, ਪਰ ਉਹਨਾਂ ਇਹਦੇ ਵਿੱਚ ਕੀ ਚੀਜ਼ਾਂ ਇਹ ਕੀਤੀਆਂ ਵੀ ਜਿਹੜੇ ਲੋਕ ਬਹੁਤ ਪੜ੍ਹਦੇ ਆ ਜਾਂ ਬੱਚੇ ਬਹੁਤ ਪੜ੍ਹਦੇ ਆ, ਤੇ ਉਹਨਾਂ ਉੱਤੇ ਉਹਨਾਂ ਨੂੰ ਬਹੁਤ ਕਿਤੇ ਵਧੀਆ ਤਰੀਕੇ ਦੇ ਨਾਲ, ਹੈ ਨਾ, ਨਾਰਮਲ ਕਲਚਰ ਵਿੱਚ ਉਹਨੂੰ ਸਮਝਿਆ ਨਹੀਂ ਜਾਂਦਾ। ਉਸ ਤੇ ਜਿਹੜੇ ਏਸ਼ੀਅਨ ਪੇਰੈਂਟ ਦੀ ਨਾ ਰੈਫਰੈਂਸ ਲੈ ਕੇ ਗੱਲ ਕਰਦੇ ਆ, ਕਹਿੰਦੇ ਵੀ ਬਾਹਰ ਦਾ, ਵੈਸੇ ਤਾਂ ਨਾ ਵਰਡ ਏਸ਼ੀਅਨ ਅਮਰੀਕਨ ਨੇ ਏਸ਼ੀਅਨ ਨਹੀਂ ਯੂਜ਼ ਕੀਤਾ, ਪਰ ਐਗਜ਼ਾਮਪਲ ਉਧਰ ਇਸ਼ਾਰਾ ਕਰਕੇ ਗੱਲ ਕਰਦੇ ਸੀ ਕਿ ਪੂਰਾ ਜ਼ੋਰ ਲਾਉਂਦੇ ਆ ਪੇਰੈਂਟਸ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਆਉਣ ਦਾ। ਤੇ ਉਹਨਾਂ ਪੇਰੈਂਟਸ ਨੂੰ ਵੀ ਆਪਾਂ ਇਹ ਕਹਿੰਦੇ ਵੀ ਦੈਟ ਟਾਈਪ ਆਫ ਪੇਰੈਂਟ ਜਾਂ ਦਿਸ ਟਾਈਪ ਆਫ ਪੇਰੈਂਟ, ਹੈ ਨਾ, ਇਦਾਂ ਦੀ ਗੱਲ ਕਰਦੇ ਆ। ਤੇ ਇਸ ਕਰਕੇ ਉਹ ਜਿਹੜੇ ਫਸਟ ਜਨਰੇਸ਼ਨ ਆ ਜਾਂ ਫੋਰਨ ਬੋਰਨ ਆ, ਉਹ ਐਕਸੈਲ ਕਰਦੇ ਹਰ ਇੱਕ ਚੀਜ਼ ਦੇ ਵਿੱਚ, ਖਾਸ ਤੌਰ ਤੇ ਟੈਲੈਂਟ ਦੇ ਵਿੱਚ, ਜਦ ਕਿ ਜਿਹੜੇ ਅਮਰੀਕਨ ਇੱਧਰ ਦੇ ਬੋਰਨ ਆ, ਮੀਡੀਆਕ੍ਰੇਸੀ ਨੂੰ ਹੀ ਨਾਰਮਲ ਜਿਹਾ ਸਮਝਦੇ ਆ, ਤੇ ਫਿਰ ਮੀਡੀਆਕਰ ਹੀ ਬਣਦੇ ਆ। ਸੋ ਇਹ ਉਹਨਾਂ ਨੇ ਇਸ ਚੀਜ਼ ਨੂੰ ਐਕਸਪਲੇਨ ਕਰਨ ਦੀ ਗੱਲ ਕੀਤੀ। ਦੇਖੋ ਹਰਮਿੰਦਰ, ਇਹਦੇ ਵਿੱਚ ਜਿਹੜੀ ਚੀਜ਼ ਆ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਹੁਣ ਜਦੋਂ ਜਿਹੜੇ ਹੁਣ ਰਾਈਟ ਵਿੰਗ ਦੇ ਵਿੱਚ ਆ, ਜਦੋਂ ਇਹ ਕਹਿੰਦੇ ਆ ਵੀ ਕਾਲਜ ਵਾਲੇ ਤੁਹਾਨੂੰ ਪੜ੍ਹਾਈ ਕਰਕੇ ਵੋਕ ਬਣਾਉਂਦੇ ਆ, ਤੁਸੀਂ ਆਲਰੇਡੀ ਉਹਨਾਂ ਲੋਕਾਂ ਨੂੰ ਕਾਲਜ ਤੋਂ ਤੋੜ ਰਹੇ ਆ, ਪੜ੍ਹਾਈ ਤੋਂ ਉਹਨਾਂ ਨੂੰ ਜਿਹੜਾ ਉਹ ਤੋੜ ਰਹੇ ਆ। ਤੇ ਫਿਰ ਜਦੋਂ ਇਦਾਂ ਦੇ ਬੰਦੇ ਆ ਕੇ ਕਹਿੰਦੇ ਵੀ ਤੁਸੀਂ ਮੀਡੀਓਕਰ ਆ, ਤੁਹਾਡੇ 'ਚ IQ ਘੱਟ ਆ, ਇੱਥੋਂ ਤੱਕ ਵੀ ਰੀਟਾਰਡ ਤੱਕ ਵੀ ਜਿਹੜਾ ਸ਼ਬਦ ਵਰਤ ਲਿਆ ਜਾਂਦਾ ਇਹਨਾਂ ਦੇ ਲਈ, ਫਿਰ ਗੁੱਸਾ ਵੀ ਲੱਗਦਾ ਆ। ਸੋ ਇੱਕ ਕਹਾਵਤ, ਆਈ ਥਿੰਕ ਯੂ ਕੈਂਟ ਹੈਵ ਯੂਰ ਕੇਕ ਆ, ਯੂ ਕੈਂਟ ਹੈਵ ਇਟ ਟੂ, ਕੁਛ ਏਦਾਂ ਕਰਕੇ ਆ ਕਹਾਵਤ, ਰਾਈਟ। ਤੇ ਉਹ ਚੀਜ਼ ਬਣ ਨਹੀਂ ਸਕਦੀ, ਬੋਥ ਵੇਜ਼ ਬੇਸਿਕਲੀ, ਹੈ ਨਾ, ਵੀ ਉਹ ਚੀਜ਼ ਜਿਹੜੀ ਉਹ ਨਹੀਂ ਹੋ ਸਕਦੀ। ਤੁਸੀਂ ਕਹੋ ਵੀ ਅਸੀਂ ਕਾਲਜ ਵੀ ਨਹੀਂ ਜਾਣਾ, ਪੜ੍ਹਾਈ ਵੀ ਨਹੀਂ ਕਰਨੀ, ਤੇ ਉੱਥੇ ਸਟੈਮ ਵਾਲੇ ਪਾਸੇ ਨੂੰ ਵੀ ਨਹੀਂ ਜਾਣਾ, ਤੇ ਫਿਰ ਜਦੋਂ ਉਹਨਾਂ ਦੀ ਥਾਂ ਤੇ ਦੂਜੇ ਭਰਤੀ ਕਰਨੇ ਆ, ਤੇ ਫਿਰ ਤੁਹਾਨੂੰ ਜਿਹੜਾ ਉਹ ਵੀ ਰੌਲਾ ਆ। ਪਰ ਦੂਜੇ ਪਾਸੇ ਹਰਵਿੰਦਰ, ਉਹਨਾਂ ਦੀਆਂ ਕੁਛ ਵੈਲਿਡ ਪੁਆਇੰਟ ਇਹ ਵੀ ਹੈਗੇ ਆ ਜਿਹੜੇ ਲਾਰਾ ਲੂਮਰ ਨੇ ਜਿਹੜੇ ਪਾਏ ਆ, ਵੀ ਤੁਸੀਂ ਕਹਿੰਦੇ ਆ ਵੀ 80 ਘੰਟੇ ਇਹਨਾਂ ਤੋਂ ਕੰਮ ਕਰਾਉਣਾ, 70,000 ਤੁਸੀਂ ਤਨਖਾਹ ਦੇਣੀ। ਉਹਨਾਂ ਨੇ ਟੈਸਲਾ ਦੇ ਸਕਰੀਨਸ਼ਾਟ ਜਿਹੜੇ ਉਹ ਬਾਅਦ ਦੇ ਵਿੱਚ ਨਾਲ ਲਾ ਦਿੱਤੇ, ਵੀ ਕੀ ਤੁਸੀਂ ਸੋਚਦੇ ਵੀ ਅੱਜ ਦੇ ਜ਼ਮਾਨੇ ਦੇ ਵਿੱਚ ਉਹਨੇ ਦੇ ਨਾਲ ਗੁਜ਼ਾਰਾ ਹੋ ਸਕਦਾ? ਤੇ ਨਾਲੇ ਕਹਿੰਦੇ ਤੂੰ ਰੌਲਾ ਪਾਉਂਦਾ ਵੀ ਬਰਥ ਡੈਫੀਸ਼ੀਐਂਸੀ ਦਾ, ਤੇ ਜਦੋਂ ਸਾਰੀ ਹਫਤਾ ਕੰਮ ਹੀ ਕਰਨਾ ਆ ਕਿਸੇ ਨੇ, ਉਹ ਕਿੱਦਾਂ ਜਿਹੜਾ ਉਹ ਨਿਆਣੇ ਵਾਲੇ ਪਾਸੇ ਨੂੰ ਜਿਹੜਾ ਉਹ ਹੋ ਸਕਦਾ? ਸੋ ਬੈਸਟ ਆਫ ਬੋਥ ਥਿੰਗਸ ਚਾਹੀਦੀਆਂ ਹੁੰਦੀਆਂ ਆ,
ਅਮਰੀਕਨ ਜੌਬਸ ਨੂੰ ਸੇਫ ਕਰਨ ਦੇ ਲਈ, ਅਮਰੀਕਨ ਫਸਟ ਜਿਹੜਾ ਏਜੰਡਾ ਟਰੰਪ ਹੁਣਾਂ ਦਾ ਲਾਗੂ ਕਰਨ ਦੇ ਲਈ ਹੁਣ ਇਹ ਦੇਖਣਾ ਹੋਊਗਾ ਵੀ ਈਲਨ ਮਸਕ ਜਾਂ ਰਾਮਾਸਵਾਮੀ ਵਰਗੇ ਕੀ ਕਰ ਸਕਦੇ ਆ। ਪੜਾਸ ਇਹਨਾਂ ਨੇ ਕੱਢ ਲਈ, ਨੋ ਡਾਊਟ ਹਰਵਿੰਦਰ, ਆਪਾਂ ਮੰਨ ਗਏ ਇਸ ਗੱਲ ਨੂੰ। ਪਰ ਜਿਸ ਤਰੀਕੇ ਦੇ ਨਾਲ ਈਲਨ ਮਸਕ ਸਰਕਾਰ ਦੀਆਂ ਸਬਸਿਡੀਜ਼ ਲੈਣ ਦੇ ਲਈ ਵਿਚ ਗਿਆ ਸੀਗਾ ਟਰੰਪ ਦੇ ਮੋਹਰੇ ਵੀ ਇਲੈਕਟ੍ਰਿਕ ਗੱਡੀਆਂ ਨੂੰ ਜਾਂ ਇਲੈਕਟ੍ਰਿਕ ਵਾਲਿਆਂ ਨੂੰ, ਈਵਨ ਸਪੇਸ ਐਕਸ ਨੂੰ ਜਿਹੜੀ ਸਬਸਿਡੀਜ਼ ਮਿਲਦੀਆਂ ਰਹਿਣ, ਸਰਕਾਰ ਦੇ ਜਿਹੜੇ ਕੰਟਰੈਕਟ ਮਿਲਦੇ ਰਹਿਣ, ਉਹਦੇ ਲਈ ਉਹਨੇ ਜਿਹੜੀ ਜਾਨ ਜਿਹੜੀ ਉਹ ਲਾਤੀ। ਜਿੱਦਾਂ ਟਰੰਪ ਨੇ ਕਿਹਾ ਉੱਦਾਂ ਉਹ ਕੀਤਾ। ਤੁਹਾਨੂੰ ਲੱਗਦਾ ਵੀ ਇਸ ਸਟੈਂਡ ਦੇ ਉੱਤੇ ਇਹ ਬਣਿਆ ਰਹਿ ਸਕਦਾ ਆ? ਇਵੈਂਚੁਅਲੀ ਇਹ ਦੇਖਦਾ ਹੋਇਆ ਵੀ ਮੈਨੂੰ ਬਾਅਦ ਦੇ ਵਿੱਚ ਫਾਇਦਾ ਚਾਹੀਦਾ ਆ, ਤੇ ਜੇ ਮੈਂ ਅੱਜ ਫਸ ਕੇ ਪਰੇ ਹੋ ਗਿਆ, ਅਜੇ ਸਹੁੰ ਵੀ ਨਹੀਂ ਚੁੱਕੀ, ਤੇ ਬਾਅਦ ਚ ਮੇਰਾ ਕੀ ਫਾਇਦਾ ਹੋ? ਸੋ ਡੈਫੀਨੇਟਲੀ ਉਹ ਤੋਂ ਬਾਅਦ ਥੋੜੇ ਮੈਲੋ ਡਾਊਨ ਤਾਂ ਹੋਈ ਆ ਟਵਿੱਟਰ ਉੱਤੇ ਜਿਹੜਾ ਸਟਾਰਮ ਚੱਲਿਆ। ਕੁਛ ਇਦਾਂ ਦੇ ਵੀ ਲੋਕੀ ਕਹਿੰਦੇ ਸੀ ਕਿ ਮੇਰੀ ਪੋਸਟ ਜਿਹੜੀ ਉਹ ਲਿਮਿਟ ਕਰ ਦਿੱਤੀਆਂ ਈਵਨ ਔਨ ਟਵਿੱਟਰ, ਜਾਂ ਉਹਨੂੰ ਰੋਕ ਦਿੱਤਾ ਗਿਆ। ਸੋ ਫਿਰ ਅਗੇਨ ਆਉਣ ਵਾਲਾ ਟਾਈਮ ਹੀ ਦੱਸੂਗਾ ਇਹਦੇ ਵਿੱਚ ਕੀ ਹੁੰਦਾ ਵਾ। ਪਰ ਗੱਲ ਇਹ ਆ ਕਿ ਜਿਹੜੇ ਤਰੀਕੇ ਦੇ ਨਾਲ ਇਹ ਚੱਲ ਰਹੇ ਸੀ ਰਾਮਾਸਵਾਮੀ ਤੇ ਈਲਨ ਮਸਕ, ਇਹ ਜਿਹੜਾ ਸਾਰੇ ਘਟਨਾਕ੍ਰਮ ਨੇ ਇਹ ਚੀਜ਼ ਦੱਸ ਦਿੱਤੀ ਵੀ ਉਹਨਾਂ ਦੇ ਲਈ ਸੌਖਾ ਨਹੀਂ ਹੋਊਗਾ। ਕਿਉਂਕਿ ਜਿਹੜਾ ਉਹਨਾਂ ਦਾ ਥਾਟ ਪ੍ਰੋਸੈਸ ਚੱਲਦਾ ਪਿਆ ਸੀ, ਜਦ ਮੈਂ ਥੋੜੇ ਦਿਨ ਪਹਿਲਾਂ ਹੀ ਅਜੇ ਪ੍ਰੈਜ਼ੀਡੈਂਟ ਇਲੈਕਟ ਟਰੰਪ ਦੀ ਵੀਡੀਓ ਸੁਣਦਾ ਸੀ, ਉਹ ਕਹਿੰਦੇ ਸੀ ਕਿ ਅਮਰੀਕਨ ਯੂਨੀਵਰਸਿਟੀ ਵਿੱਚ ਜਿਹੜਾ ਮਾਸਟਰਸ ਡਿਗਰੀ ਕਰ ਗਿਆ ਜਾਂ ਡਾਕਟਰਲ ਮਾਸਟਰਸ ਔਰ ਹਾਇਰ ਡਿਗਰੀ ਕਰ ਗਿਆ, ਉਹਨੂੰ ਗ੍ਰੈਜੂਏਟ ਹੁੰਦੇ ਸਾਰ ਗ੍ਰੀਨ ਕਾਰਡ ਦੇ ਦਿਓ, ਹੈ ਨਾ। ਸੋ ਉਹ ਇੱਕ ਫਲੱਡ ਗੇਟ ਖੋਲਣ ਦੇ ਅਨੁਸਾਰ ਆ ਜਿਹੜੀ ਰਾਈਟ ਵਿੰਗ ਆ ਉਹਨੂੰ ਛੇਤੀ ਕੀਤੇ ਗੱਲ ਨੂੰ ਐਕਸੈਪਟ ਨਹੀਂ ਕਰਨਗੇ। ਨਾ ਜੀ ਨਾ, ਉਹਨਾਂ ਦਾ ਰੌਲਾ ਪਾਤਾ। ਕਿਉਂਕਿ ਜਿੱਦਾਂ ਇਹ ਜਿਹੜੇ ਹਿੰਦੂਤਵਾ ਵਾਲੇ ਲੋਕ ਆ ਇੰਡੀਆ ਦੇ ਵਿੱਚ, ਉਹ ਦੂਸਰਿਆਂ ਨੂੰ ਬਿਲਕੁਲ 1% ਵੀ ਅੱਜ ਟਾਈਮ ਦੇ ਵਿੱਚ ਜਗ੍ਹਾ ਦੇਣ ਦੇ ਲਈ ਤਿਆਰ ਨਹੀਂ ਆ। ਇਸੇ ਤਰੀਕੇ ਦੇ ਨਾਲ ਜਿਹੜੇ ਰਾਈਟ ਇਹ ਅਮਰੀਕਨ ਸਿਸਟਮ ਦੇ ਵਿੱਚ ਅਸੀਂ ਦੇਖ ਰਹੇ ਵੀ ਕਿੱਡੀ ਕੁ ਵੱਡੀ ਗੱਲ ਸੀ ਕਿ ਇੱਕ AI ਪਾਲਿਸੀ ਜਿਹੜਾ ਸਬਜੈਕਟ ਮੈਟਰ ਐਕਸਪਰਟ ਆ, ਹੈ ਨਾ, ਕ੍ਰਿਸ਼ਨਨ ਆ ਜਿਹੜੇ, ਉਹ ਪਾਲਿਸੀ ਐਡਵਾਈਜ਼ਰ ਹੀ ਸੀ ਨਾ, ਉਹ ਕਿੱਡੀ ਕੁ ਵੱਡੀ ਗੱਲ ਹੀ। ਪਰ ਉਹਦੇ ਵਿੱਚ ਇਹ ਦੇਖ ਲਓ ਕਿ ਉਹਦੇ ਤੋਂ ਕਿੱਡਾ ਵੱਡਾ ਇਹ ਸਟਾਰਮ ਆ ਜਿਹੜਾ ਉਹ ਖੜਾ ਹੋ ਗਿਆ, ਹੈ ਨਾ। ਸੋ ਉਹਦੇ ਤੋਂ ਆਪਾਂ ਨੂੰ ਇਹ ਚੀਜ਼ ਦੇਖਣ ਦੀ ਲੋੜ ਆ ਵੀ ਆਪਾਂ ਇਹ ਜਿਹੜਾ ਕੰਮ ਹੈ ਕਿਹੜੇ ਪਾਸੇ ਨੂੰ ਜਾ ਰਿਹਾ। ਪਰ ਅਗੇਨ ਐਜ਼ ਅ ਕਮਿਊਨਿਟੀ ਆਪਾਂ ਇਹ ਚੋਂ ਕਿੱਦਾਂ ਬਾਹਰ ਆਉਣਾ ਵਾ, ਜਾਂ ਆਪਾਂ ਕਿੱਦਾਂ ਇਹ ਤੋਂ ਵਿਨਰ ਹੋਣਾ ਵਾ ਸਾਰੇ ਸਿਸਟਮ ਤੋਂ। ਸਟਰਗਲ ਤੋਂ ਤਾਂ ਚਲੋ ਆਪਾਂ ਸ਼ੁਰੂ ਤੋਂ ਕਦੇ ਨਹੀਂ ਘਬਰਾਏ, ਪਰ ਸਮੇਂ ਦੇ ਹਾਣੀ ਮੈਨੂੰ ਲੱਗਦਾ ਵੀ ਉਹ ਆਪਾਂ ਟੈਕ ਫੀਲਡ ਦੇ ਵਿੱਚ ਰਾਜ ਕਰਨਾ ਐਜ਼ ਅ ਕਮਿਊਨਿਟੀ ਅਸੀਂ ਬਹੁਤ ਪਿੱਛੇ ਆ, ਤੇ ਉਹ ਸਾਨੂੰ ਇਹਦੇ ਉੱਤੇ ਕਾਫੀ ਜ਼ਿਆਦਾ ਵਰਕ ਕਰਨ ਦੀ ਲੋੜ ਹੈ ਐਜ਼ ਅ ਕਮਿਊਨਿਟੀ। ਪਰ ਇੱਕ ਇਹਦੇ ਚ ਇੱਕ ਜਨਰਲ ਵੀ ਉਹਨਾਂ ਗੱਲ ਕਹੀ ਆ ਕਿ ਜਿਹਦੇ ਚ ਅਸੀਂ ਕਹਿੰਦੇ ਨਾ ਵੀ ਫਰਸਟ ਜਨਰੇਸ਼ਨ ਕਾਫੀ ਜ਼ਿਆਦਾ ਹੋ ਜਾਂਦੀ ਆ, ਮਿਹਨਤ ਕਰਦੀ ਆ, ਕਿਉਂਕਿ ਉਹ ਇੱਕ ਮਿਹਨਤੀ ਮਾਹੌਲ ਵਿੱਚ ਆਏ ਹੁੰਦੇ ਆ। ਤੇ ਇੱਥੇ ਆ ਕੇ ਜਦੋਂ ਬੱਚੇ ਆ ਸਾਡੇ, ਸ਼ਾਇਦ ਉਨੀ ਜ਼ੋਰ ਦੇ ਨਾਲ ਜਿੰਨੀ ਤਰੱਕੀ ਕਰਨੀ ਚਾਹੀਦੀ ਆ, ਨਾਟ ਓਨਲੀ ਸਾਡੀ ਕਮਿਊਨਿਟੀ ਵਿੱਚ ਇਨ ਜਨਰਲੀ, ਉਹ ਥੋੜੇ ਜਿਹੇ ਮੈਡੀਓਕ੍ਰੇਸੀ ਵਿੱਚ ਰਹਿ ਜਾਂਦੇ। ਮੈਨੂੰ ਵਿਵੇਕ ਰਾਮਾਸਵਾਮੀ ਦੇ ਇਸ ਗੱਲ ਦੇ ਵਿੱਚ ਵਧੀਆ ਲੱਗੀ, ਤੇ ਕਿਉਂਕਿ ਉਹਨੂੰ ਐਕਸੈਪਟ ਕਰ ਲੈਂਦੇ ਮੈਡੀਓਕ੍ਰੇਸੀ ਜਿਹੜੀ ਆ ਨਾਰਮਲ ਆ। ਇੱਕ ਚੀਜ਼ ਹੁਣ ਲੌਰਾ ਲੂਮਰ ਤੇ ਹੋਰ ਜਿਹੜੇ ਉਹਨਾਂ ਦੇ ਪ੍ਰੋਪੋਨੈਂਟਸ ਉਹ ਗੱਲ ਕਰਦੇ ਸੀ ਕਿ ਅਮਰੀਕਾ ਦੇ ਵਿੱਚ ਜਿਹੜੀਆਂ ਟੈਕ ਜੌਬਸ ਆ, ਹਾਈ ਪੇਇੰਗ ਜੌਬਸ ਆ ਔਨ ਐਵਰੇਜ। ਸਿਲੀਕਨ ਵੈਲੀ ਤੋਂ ਆਪਾਂ ਬਾਹਰ ਵੀ ਚਲੇ ਜਾਈਏ, ਇਨਕਲੂਡਿੰਗ ਸਾਰਾ ਅਮਰੀਕਾ, ਲੋ ਕਾਸਟ ਜਿਹੜੇ ਏਰੀਆਜ਼ ਆ, ਉਹਨਾਂ ਵਿੱਚ ਵੀ ਜਿਹੜੀ ਟੈਕ ਜੌਬ ਆ ਉਹ ਔਨ ਐਵਰੇਜ $1,08,000 ਕਮਾਉਂਦੇ ਆ ਔਨ ਐਵਰੇਜ। ਸੋ ਕਹਿੰਦਾ ਮਤਲਬ ਵੀ ਕਈ 5-5, 6-6 ਲੱਖ ਤੱਕ ਜੌਬਾਂ ਜਾਂਦੀਆਂ, ਕਈ 70,000 ਤੱਕ ਜਾਂਦੀਆਂ ਔਨ ਐਵਰੇਜ ਜੇ ਅਸੀਂ ਗੱਲ ਕਰੀਏ। ਤੇ ਜੇ ਅਸੀਂ ਅਮਰੀਕਾ ਦੀ ਜਿਹੜੀ ਹਾਊਸ ਹੋਲਡ ਦੀ ਹੈਗੀ ਆ, ਜੇ ਮੈਂ ਗਲਤ ਨਾ ਹੋਵਾਂ ਤੇ ਕੋਈ $55,000-60,000 ਆ, ਹੈ ਨਾ, ਵਰਸਿਸ ਇੱਕ ਜਿਹੜੀ ਪੇ ਆ। ਸੋ ਕਹਿੰਦਾ ਮਤਲਬ ਇਹ ਆ ਵੀ ਜਿਹੜੇ ਹਾਈ ਪੇ ਟੈਕ ਨੂੰ ਹਾਈ ਪੇਇੰਗ ਜੌਬ ਮੰਨਿਆ ਜਾਂਦਾ। ਉਹ ਕਹਿੰਦੇ ਯਾਰ ਜੇ ਤੁਸੀਂ ਹਾਈ ਪੇਇੰਗ ਜੌਬਸ ਜਿਹੜੇ ਆ ਇਮੀਗ੍ਰੈਂਟਸ ਨੂੰ ਦੇ ਦੇਣੀ ਤੇ ਅਮਰੀਕਨ ਫਰਸਟ ਪਾਲਿਸੀ ਤੇ ਤੁਹਾਡੀ ਕੀ ਕਹਿੰਦੀ ਆ? ਸੋ ਕੁਛ ਉਦਾਂ ਦੇ ਜਿਹੜੇ ਸਵਾਲ ਹੈਗੇ ਆ, ਐਥੀਕਲ ਨਾਨ ਐਥੀਕਲ ਦੀ ਗੱਲ ਨਹੀਂ ਕਰਦਾ, ਪਰ ਗੱਲ ਇਹਦੇ ਚ ਇਹ ਹੈ ਕਿ ਜਿਹੜੇ ਉੱਤੇ ਮੇਕ ਅਮਰੀਕਾ ਗ੍ਰੇਟ ਅਗੇਨ ਜਿਹੜੀ ਮੈਗਾ ਪਾਲਿਸੀਜ਼ ਆ, ਇਹ ਜਿਹੜਾ ਗੱਲਬਾਤ ਉਹਦੇ ਕਨਫਲਿਕਟ ਵਿੱਚ ਆ ਰਹੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਕਿਹਾ ਵੀ ਇਹ ਈਜ਼ੀ ਨਹੀਂ ਹੋਣਾ, ਪਰ ਨਾਲ ਦੇ ਨਾਲ ਆਪਾਂ ਕੁਝ ਡੇਟਾ ਵੀ ਦੇਖ ਲੈਣ ਕਿ H1B ਦੀ ਪਟੀਸ਼ਨ ਫਾਈਲ ਕਰਨ ਦੀ ਗੱਲ ਕਰਦੇ ਹਾਂ, ਤੇ ਲਗਾਤਾਰ ਪਿਛਲੇ 5 ਸਾਲ ਦਾ ਡੇਟਾ ਅਸੀਂ ਦੇਖੀਏ 2019 ਤੋਂ ਲੈ ਕੇ ਤੇ 24 ਤੱਕ, ਤੇ ਰਾਜਕਰਨ 65,000 ਜਿਹੜੇ H1B ਐਪਲੀਕੇਸ਼ਨਸ ਅਪਰੂਵ ਹੁੰਦੀਆਂ ਤੇ 20,000 ਐਕਸਟਰਾ ਹੁੰਦੀ ਹੈ ਜਿਨ੍ਹਾਂ ਕੋਲ ਮਾਸਟਰ ਡਿਗਰੀ US ਬੇਸਡ ਹੋਏ ਹਨ ਜਾਂ ਬਾਅਦ, ਤੇ ਟੋਟਲ ਕੋਲ ਮਿਲਾ ਕੇ 85,000 H1B ਵੀਜ਼ਾਸ ਹੁੰਦੇ ਆ। ਸੋ H1B ਜਿਹੜੇ ਆ 85,000 ਹੋ ਗਏ, ਤੇ ਐਪਲੀਕੇਸ਼ਨ 2019 ਦੇ ਵਿੱਚ 4,20,000 ਸੀ। 2019 ਚ 4,20,000, 2020 ਦੇ ਵਿੱਚ 4,27,000, 21 ਦੇ ਵਿੱਚ ਤਕਰੀਬਨ 4 ਲੱਖ, 22 ਦੇ ਵਿੱਚ 4,74,000,
ਤੇ 2023 ਦੇ ਵਿੱਚ 3,86,000 ਜਿਹੜੀ ਐਪਲੀਕੇਸ਼ਨ ਆਈਆਂ। ਸੋ ਕਹਿੰਦਾ ਮਤਲਬ ਵੀ ਕਿੰਨੇ ਗੁਣਾ ਜਿਹੜੇ ਲੋਕ H1B ਦੇ ਉੱਤੇ ਅਮਰੀਕਾ ਦੇ ਵਿੱਚ ਆਉਣਾ ਚਾਹੁੰਦੇ ਆ। ਹੁਣ ਗੱਲ H1B ਦੀ ਨਹੀਂ ਆ ਇੱਥੇ, ਇਹਨਾਂ ਵਿੱਚ ਬਾਈ ਦਾ ਵੇ ਜਿਹੜੇ ਯੂਨੀਵਰਸਿਟੀਜ਼ ਵਾਲੇ ਹੁੰਦੇ ਉਹ ਕੋਟਾ ਐਗਜ਼ੈਂਪਟ ਹੁੰਦੇ। ਸੋ ਐਕਚੁਅਲ ਗਿਣਤੀ ਜਿਹੜੀ ਆ 85,000 ਤੋਂ ਉੱਪਰ ਹੁੰਦੀ ਹੈ। ਇਹ ਪਰ ਈਅਰ ਦੀ ਗੱਲ ਕਰਦੇ ਹਰ ਸਾਲ। ਤੇ ਪਰ ਜਿਹੜਾ ਗ੍ਰੀਨ ਕਾਰਡ ਦੀ ਪ੍ਰੋਸੈਸ ਹੈ ਨਾ ਉਹ ਬਹੁਤ ਜ਼ਿਆਦਾ ਸਖਤ ਆ। ਉਹਦੇ ਵਿੱਚ ਇਹ ਆ ਕਿ ਜਿੰਨੇ ਵੀ ਗ੍ਰੀਨ ਕਾਰਡ ਅਵੇਲੇਬਲ ਹੈਗੇ ਆ ਐਲੋਕੇਟਡ ਹੁੰਦੇ ਉਹਨਾਂ 'ਚ ਤਕਰੀਬਨ 7% ਜਿਹੜੇ ਗ੍ਰੀਨ ਕਾਰਡ ਆ ਉਹ ਇੱਕ ਕੰਟਰੀ ਨੂੰ ਮਿਲ ਸਕਦੇ, ਉਹਨੂੰ ਕੰਟਰੀ ਕੈਪ ਕਹਿੰਦੇ ਆ, ਜਿਹਦੇ ਵਿੱਚ ਚਾਈਨਾ, ਇੰਡੀਆ ਸਭ ਤੋਂ ਪਹਿਲੇ, ਫਿਰ ਚਾਈਨਾ, ਫਿਰ ਮੈਕਸੀਕੋ ਤੇ ਫਿਲੀਪੀਨਸ ਹੈ ਨਾ। ਇਹ ਕੁਛ ਜਿਹੜੇ ਦੇਸ਼ ਆ, ਇਹ 4 ਦੇਸ਼ ਆ, ਇਹਨਾਂ ਦੇ ਜਿਹੜੇ H1B ਵੀਜ਼ਾਜ਼ ਆ ਉਹਨਾਂ ਦੇ ਉੱਤੇ ਵੇਟ ਹੁੰਦੀ ਆ ਬਹੁਤ ਜ਼ਿਆਦਾ। ਠੀਕ ਹੈ ਜੀ। ਸੋ ਇਸ ਟਾਈਮ ਦੇ ਉੱਤੇ ਤੁਸੀਂ ਦੇਖਿਆ ਜਾਏ ਤੇ ਮੈਂ ਕੁਝ ਸਟੈਟਸ ਪੜ੍ਹਦਾ ਸੀ, ਉਹਦੇ ਅਕੋਰਡਿੰਗ ਜੇ ਤੁਸੀਂ ਅੱਜ H1B ਐਜ਼ ਇੰਡੀਅਨ ਸਿਟੀਜ਼ਨ ਅਪਲਾਈ ਕਰਦੇ ਹੋ ਤੇ ਤੁਹਾਨੂੰ 140 ਸਾਲ ਦਾ ਪ੍ਰੋਜੈਕਟਡ ਟਾਈਮ ਲੱਗੂਗਾ, ਯਾਨੀ ਕਿ ਪੂਰੀ ਉਮਰ ਤੁਹਾਨੂੰ ਗ੍ਰੀਨ ਕਾਰਡ ਨਹੀਂ ਮਿਲਣਾ। ਸੋ ਉਹ ਕਾਜ਼ ਆਫ ਕੰਟੈਂਸ਼ਨ ਆ ਕਿ ਲੋਕੀ ਗ੍ਰੀਨ ਕਾਰਡ ਦੇ H1B ਦੇ ਉੱਤੇ ਕਾਫੀ ਲੰਮਾ ਸਮਾਂ ਜਿਹੜਾ ਉਹ ਕੰਮ ਕਰੀ ਜਾਂਦੇ ਆ, 15 20 35 ਸਾਲ ਤੱਕ ਵੀ ਹੁਣ ਕੰਮ ਕਰਨਗੇ ਲੋਕ। ਪਾਥਵੇ ਟੂ ਸਿਟੀਜ਼ਨਸ਼ਿਪ ਔਖੀ ਆ, ਬਹੁਤ ਔਖਾ। ਹਾਂ, ਤੇ ਉਹਦੇ ਬਾਰੇ ਬੜਾ ਜਿਹੜਾ ਲੌਬੀ ਕੀਤੀ ਜਾ ਰਹੀ ਸੀ ਕਿ ਗ੍ਰੀਨ ਕਾਰਡ ਜਿਹੜਾ ਉਹ ਛੇਤੀ ਤੋਂ ਛੇਤੀ ਜਿਹੜਾ ਉਹ ਦਿੱਤਾ ਜਾਏ, ਮੈਰਿਟ ਬੇਸਡ ਹੈ ਨਾ। ਸੋ ਇਹ ਸਾਰੀ ਗੱਲਬਾਤ ਜਿਹੜੀ ਆ ਉਸ ਸੰਦਰਭ ਦੇ ਵਿੱਚ ਹੋ ਰਹੀ ਆ। ਆਉਣ ਵਾਲੇ ਟਾਈਮ ਦੇ ਵਿੱਚ ਵੇਖੋ ਕੀ ਬਣਦਾ। ਤੇ ਪਰ ਇਹ ਜਿਹੜੀ ਕੁਛ 3 ਦਿਨ 24 25 26 ਤਰੀਕ ਨੂੰ ਕਹਿੰਦਾ ਮਤਲਬ ਕ੍ਰਿਸਮਸ ਦੇ ਉੱਪਰ ਇਹ ਕਾਫੀ ਜਿਹੜਾ ਉਹ ਰੌਲਾ ਜਿਹੜਾ ਉਹ ਟਵਿੱਟਰ ਦੇ ਉੱਤੇ ਚੱਲਿਆ ਜੀ। ਬਿਲਕੁਲ। ਸੋ ਹਰਵਿੰਦਰ, ਤੁਹਾਡੇ ਆਲੇ ਦੁਆਲੇ ਜਾਂ ਤੁਹਾਡੇ ਸਾਥੀ ਆ ਉਹਨਾਂ 'ਚ ਕੀ ਚਰਚਾ ਜਿਹੜੀ ਉਹ ਚੱਲ ਰਹੀ ਆ? ਇੱਕ ਚੀਜ਼ ਜਿਹੜੀ ਆਪਾਂ ਦੇਖੀ ਸੀ ਪਹਿਲੇ ਟਰੰਪ ਪ੍ਰਸ਼ਾਸਨ 'ਚ H1B ਵਾਲਿਆਂ ਦੇ ਲਈ ਛਾਲਾ ਥੋੜ੍ਹੀਆਂ ਜਿਹੀਆਂ ਟਾਈਮਿੰਗ ਨੂੰ ਲੈ ਕੇ ਜਿਹੜੀਆਂ ਵੱਜੀਆਂ ਸੀ, ਇੱਦਾਂ ਦੀਆਂ ਉਮੀਦਾਂ ਸੀਗੀਆਂ। ਇਸ ਵਾਰ ਟੈਕ ਇੰਡਸਟਰੀ ਦੇ ਵਿੱਚ ਕੀ ਜਿਹੜੀ ਚਰਚਾ ਹੈ ਉਹਨਾਂ ਨੂੰ ਲੈ ਕੇ ਚੱਲ ਰਹੀ ਹੈ? ਆਹ ਤਾਂ ਹੁਣ ਨਵਾਂ ਜਿਹੜਾ ਇੱਕ ਵਾਦ ਵਿਵਾਦ ਰੌਲਾ ਜਿਹੜਾ ਉਹ ਇੱਕ ਵੱਖਰਾ ਪੈ ਗਿਆ, ਪਰ ਫਿਰ ਵੀ ਕੀ ਆਸਾਂ ਉਮੀਦਾਂ ਲਾਈ ਬੈਠੀ ਹੈ ਟਰੰਪ ਪ੍ਰਸ਼ਾਸਨ ਤੋਂ H1B ਜਾਂ ਟੈਕ ਇੰਡਸਟਰੀ? ਟੈਕ ਬਰੋਜ਼ ਈਲਨ ਮਸਕ ਦੇ ਪਿੱਛੇ ਕਾਫੀ ਜ਼ਿਆਦਾ ਉਹਦੇ ਨਾਲ ਜਿਹੜੇ ਉਹ ਜੁੜੇ ਜ਼ਰੂਰ ਹੈਗੇ ਆ। ਕੀ ਆਸਾਂ ਉਮੀਦਾਂ ਨੇ ਉਹਨਾਂ ਨੂੰ? ਮਿਕਸਡ ਬੈਗ ਹੀ ਆ ਰਾਜਕਰਨ। ਕਾਰਨ ਇਹ ਹੈ ਵੀ ਪਿਛਲੀ ਵਾਰ ਵੀ ਜੇ ਦੇਖਿਆ ਜਾਏ ਤਾਂ ਟਰੰਪ ਨੇ ਕੋਈ H1B ਨੂੰ ਕੋਈ ਡਾਇਰੈਕਟ ਫਾਇਦਾ ਨਹੀਂ ਸੀ ਪਹੁੰਚਾਇਆ। ਜਿਹੜੀ ਜੰਪ ਵੱਜੀ ਸੀ ਉਹ ਇਨਡਾਇਰੈਕਟ ਫਾਇਦਾ ਹੋਇਆ ਸੀ। ਮੈਂ ਦੱਸਦਾ, ਉਹਨੂੰ ਕਲੈਰੀਫਾਈ ਕਰਦਾ ਕਿ ਜਿਹੜੇ H1B ਵਾਲੇ ਜਿਹੜੇ ਲੋਕ ਸੀ ਉਹਨਾਂ ਨੂੰ ਗ੍ਰੀਨ ਕਾਰਡ ਇਸ ਲਈ ਛੇਤੀ ਮਿਲ ਗਏ ਸੀ ਕਿਉਂਕਿ ਜਿਹੜੇ ਫੈਮਿਲੀ ਇਮੀਗ੍ਰੇਸ਼ਨ ਆ ਟਰੰਪ ਨੇ ਉਹ ਬੰਦ ਕਰ ਦਿੱਤੀ ਸੀ ਕੋਵਿਡ ਦਾ ਬਹਾਨਾ ਲਾ ਕੇ। ਠੀਕ ਹੈ, ਓਕੇ। ਸੋ ਜਿਹੜੇ ਫੈਮਿਲੀ ਵਾਲੇ ਗ੍ਰੀਨ ਕਾਰਡ ਹੈਗੇ ਸੀ ਉਹ ਮੂਵ ਹੋ ਗਏ ਸੀ ਇੰਪਲੋਇਮੈਂਟ ਦੇ ਵਿੱਚ, ਜਿਹਦੇ ਕਰਕੇ ਲੋਕ 3 4 ਸਾਲ ਜਿਹੜੇ ਉਹ ਜੰਪ ਹੋ ਗਏ ਸੀ। ਠੀਕ ਹੈ। ਸੋ ਡਾਇਰੈਕਟਲੀ H1 ਨੂੰ ਦੇ ਕੇ ਨਹੀਂ ਸੀ, ਉਹ ਇੱਕ ਸਾਈਡ ਇਫੈਕਟ ਦੇ ਤੌਰ ਦੇ ਉੱਤੇ ਸਾਈਡ ਇਫੈਕਟ ਦੇ ਬੈਨੀਫਿਟ ਹੋ ਗਿਆ। ਤੇ ਇਸ ਵਾਰ ਆਸ ਉਮੀਦਾਂ ਬਹੁਤ ਸੀ, ਜਿੱਦਾਂ ਈਲਨ ਮਸਕ, ਵਿਵੇਕ ਰਾਮਾਸਾਮੀ, ਇਹ ਲੋਕ ਸ਼ਰੇਆਮ ਕਹਿ ਰਹੇ ਸੀ, ਜੇ ਟਰੰਪ ਨੇ ਵੀ ਕਿਹਾ ਵੀ ਇਹਨੂੰ ਮਾਸਟਰਸ ਅਮਰੀਕਾ ਤੋਂ ਕੀਤੀ ਸਿੱਧਾ ਗ੍ਰੀਨ ਕਾਰਡ ਦੋ ਬਈ, ਹੈ ਨਾ। ਸੋ ਇਸ ਵਾਰ ਉਸ ਹਿਸਾਬ ਨਾਲ ਆਸਾਂ ਉਮੀਦਾਂ ਲਾਈਆਂ ਜਾ ਰਹੀਆਂ ਸੀ। ਪਰ ਆ ਜਿਹੜੇ ਟਵਿੱਟਰ ਦੇ ਉੱਤੇ ਰੌਲਾ ਪਿਆ ਜਾਂ ਰਾਈਟ ਵਿੰਗ ਨੇ ਬਹੁਤ ਤਿੱਖਾ ਜਿਹੜਾ ਇੱਕ ਪ੍ਰਤੀਕਰਮ ਦਿੱਤਾ ਵਾ, ਮਿਲਦਾ ਉਹ ਗੱਲਾਂ ਦੇ ਉੱਤੇ ਫਿਰ ਪਾਣੀ ਜਿਹਾ ਫੇਰ ਜਾਂਦਾ ਆ ਫਿਰ। ਹਾਂਜੀ। ਪਰ ਇਹ ਤਾਂ H1B ਦੇ ਵਿੱਚ ਵੀ ਬਹੁਤ ਵੰਨਗੀਆਂ ਰਾਜਕਰਨ। ਇੱਕ ਸਭ ਤੋਂ ਵੱਡੀ ਜਿਹੜੀ ਸਮੱਸਿਆ ਵੀ ਹੈਗੀ ਮੈਨੂੰ ਜੋ ਨਿੱਜੀ ਤੌਰ ਤੇ ਲੱਗਦਾ H1B ਦੇ ਉੱਤੇ, ਉਹ ਇਹ ਹੈ ਕਿ ਜਿਹੜੇ ਕੰਸਲਟੈਂਸੀ ਕੰਪਨੀਜ਼ ਜਿਹੜੇ ਆ ਉਹ H1B ਨੂੰ ਅਬਿਊਜ਼ ਬਹੁਤ ਕਰਦੇ ਆ। ਉਸ ਤੋਂ ਬਾਅਦ ਨੈਗੇਟਿਵ ਪ੍ਰੈਸ ਬਹੁਤ ਆ H1B ਦੀ, ਹੈ ਨਾ। ਪਿੱਛੇ ਜੇ ਅਸੀਂ ਦੇਖਿਆ ਡਿਜ਼ਨੀ ਦਾ, ਫਿਰ ਅਸੀਂ ਹੋਰ ਵੀ ਕੁਝ ਕੰਪਨੀਜ਼ ਇਦਾਂ ਦੇਖੀਆਂ ਸੀ ਜਿਨ੍ਹਾਂ ਨੇ ਕਾਗਨੀਜ਼ੈਂਟ ਦਾ ਸੀਗਾ, ਉੱਥੋਂ ਕਾਗਨੀਜ਼ੈਂਟ ਦਾ ਆ ਜਾਂਦਾ, TCS ਦਾ ਆਇਆ ਸੀ, ਕਈਆਂ ਦਾ ਆਇਆ ਸੀ, ਉਹਨਾਂ ਦੇ ਆਏ ਸੀਗੇ। ਹਾਂਜੀ, ਵੇ ਸਪਰੈਸ ਕਰਨ ਦੇ ਲਈ ਉਹ ਕੁਝ ਕਾਫੀ ਚੀਜ਼ਾਂ ਜਿਹੜੇ ਚੈਲੰਜ ਜਿਹੜੇ ਆ ਬਣੇ ਰਹਿਣਗੇ। ਸੋ ਆਉਣ ਵਾਲੇ ਟਾਈਮ ਦੇ ਵਿੱਚ ਕੀ ਰੁਖ ਵੱਜਦਾ ਜੀ। ਬਿਲਕੁਲ। ਇੱਕ ਹੋਰ ਵੱਡੀ ਚੀਜ਼ EU ਨੇ ਮੈਨੂੰ ਲੱਗਦਾ ਇਸ ਸਾਲ ਦੇ ਵਿੱਚ ਜਿਹੜੀ ਉਹ ਕੀਤੀ ਸੀ ਵੀ ਐਪਲ ਨੂੰ ਵੀ ਕੰਨ ਮਰੋੜ ਕੇ USB-C ਚਾਰਜਿੰਗ ਦੇ ਉੱਤੇ ਲੈ ਆਂਦਾ। ਉਹਦੇ ਕਰਕੇ ਉਹ ਹੁਣ ਸਾਰੇ ਪਾਸੇ ਦੁਨੀਆ ਭਰ ਦੇ ਤਕਰੀਬਨ ਸਾਰੇ ਹੀ ਜਿਹੜੇ ਹੁਣ ਚਾਰਜਿੰਗ ਮੋਡ ਆ ਉਹ USB-C ਹੋ ਗਏ ਆ। ਹਾਂਜੀ, ਦਸੰਬਰ 28 ਤੋਂ ਇਹ ਜਿਹੜਾ ਇਫੈਕਟ ਆ ਇਹ ਆ ਜਾਣਾ। ਸੋ ਸਭ ਤੋਂ ਵੱਡੀ ਰਾਜਕਰਨ ਬੜੀ ਵੱਡੀ ਮੈਨੂੰ ਲੱਗਦਾ ਸਮੱਸਿਆ, ਕਿੰਨੇ ਆਪਾਂ ਕੋ ਗੈਜਟਸ ਹੁੰਦੇ ਆ ਘਰ ਦੇ ਵਿੱਚ ਤੇ ਹਰ ਇੱਕ ਦਾ ਤਾਰਾ ਹੀ ਗਵਾਚੀਆਂ ਰਹਿੰਦੀਆਂ, ਤਾਰਾ ਲੱਭਦੇ ਰਹਿੰਦੇ। ਸੋ ਉਹਦੇ ਕਰਕੇ ਕੱਲੀ ਸਾਨੂੰ ਆਪ ਨੂੰ ਸਮੱਸਿਆ ਨਹੀਂ, এনवायरमेंट ਦੀ ਵੀ ਗੱਲ ਕਰੀ, ਕਿੰਨੇ ਤਰ੍ਹਾਂ ਦੀ ਤਾਰਾਂ। ਸੋ ਹੁਣ ਤੁਸੀਂ ਇੱਕ ਤਾਰ ਦੇ ਨਾਲ ਕਿੰਨੇ ਡਿਵਾਈਸ ਜਿਹੜੇ ਚਲਾ ਸਕਦੇ। ਸੋ ਕਾਫੀ ਜ਼ਿਆਦਾ ਗਿਣਤੀ ਦੇ ਜਿਹੜੇ ਡਿਵਾਈਸ ਆ ਉਹ ਇਹਦੇ ਨਾਲ ਹੈਲਪ ਹੋ ਸਕਦੇ। ਮੈਂ ਆਪਾਂ ਆਪਣੇ ਟਾਕ ਸ਼ੋਅ ਦੇ ਵਿੱਚ ਵੀ ਅੱਜ ਤੋਂ 1.5 ਸਾਲ ਪਹਿਲਾਂ ਇਹਨੂੰ ਕਵਰ ਕੀਤਾ ਸੀ ਕਿ ਐਪਲ ਨੇ ਇਹਦਾ ਬੜਾ ਸਖਤ ਚੈਲੰਜ ਲਿਆ ਸੀ, ਹੈ ਨਾ।
ਤੇ ਉਹਦੇ ਵਿੱਚ ਇਹ ਹੈ ਕਿ ਉਹ ਕਿਉਂਕਿ ਐਪਲ ਦੇ ਆਪਣੇ ਤਰ੍ਹਾਂ ਦੇ ਪੋਰਟ ਐਪਲ ਹੈ ਨਾ ਜੱਗੋਂ ਥੋੜਾ ਜਿਹਾ ਵੱਖਰਾ ਚੱਲਦਾ, ਸੋ ਉਹਨੇ ਉਸੇ ਚੀਜ਼ ਨੂੰ ਲੈ ਕੇ ਆਪਣੇ ਤਰ੍ਹਾਂ ਦੇ ਪੋਰਟ ਡਿਵੈਲਪ ਕੀਤੇ ਸੀ ਤਾਂ ਕਿ ਐਪਲ ਦਾ ਹਾਰਡਵੇਅਰ ਹੀ ਲਿਆ ਜਾਏ ਜਾਂ ਕੋਈ ਵੀ ਕਾਰਨ ਹੋ ਸਕਦਾ ਹੈ ਨਾ। ਸੋ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਕੁਝ ਬੜੀਆਂ ਏਦਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀ, ਪਰ ਇਵੈਂਚੁਅਲੀ ਜਿਹੜਾ ਯੂਰਪ ਜਿੱਤ ਗਿਆ ਸੀ। ਸੋ ਯੂਰਪੀਅਨ ਯੂਨੀਅਨ ਜਿਹੜੀ ਉਹਨੇ ਇਹਦੇ ਤੇ ਜਿੱਤ ਪ੍ਰਾਪਤ ਕੀਤੀ ਸੀ, ਤੇ ਇਹ ਉਹਨਾਂ ਦਾ ਐਗਰੀਮੈਂਟ ਹੋਇਆ ਸੀ ਵੀ ਕਾਮਨ ਚਾਰਜਿੰਗ ਸੋਲਿਊਸ਼ਨ ਲਿਆਂਦਾ ਜਾਏ ਜੂਨ 2022 ਦੇ ਵਿੱਚ, ਤੇ ਅਕਤੂਬਰ 2022 ਦੇ ਵਿੱਚ ਇਹ ਰਿਲੀਜ਼ ਹੋ ਗਿਆ, ਤੇ ਡੇਟ ਜਿਹੜੀ ਆ ਉਹ ਦਸੰਬਰ 28 2024 ਨੂੰ ਇਹਦੀ ਇੰਪਲੀਮੈਂਟੇਸ਼ਨ ਦੀ ਸੀ। ਸੋ ਹੁਣ ਤੁਸੀਂ USB-C ਦੇ ਨਾਲ ਕਾਫੀ ਜ਼ਿਆਦਾ ਜਿਹੜੇ ਡਿਵਾਈਸਿਸ ਆ ਉਹਨੂੰ ਵਰਤ ਸਕਦੇ ਹੋ। ਇਹਦੇ ਨਾਲ ਇੰਪੈਕਟ ਆਫ ਕੋਰਸ ਕਈਆਂ ਦਾ ਪੈਣਾ ਹੀ ਹੈ, ਕਿਉਂਕਿ ਇੱਕ ਤਾਂ ਜੇ ਵੀ ਯੂਨੀਫਾਰਮਿਟੀ ਹੈ ਨਾ, ਜਿਹੜੇ ਕਨਫਰਮ ਉਹਨੂੰ ਨਹੀਂ ਕਰਦੇ, ਜਿਹਦੇ ਵਿੱਚ ਹੁਣ ਐਪਲ ਦੇ ਅਜੇ ਵੀ ਲੋਕ ਹੈ ਨਾ 12-13 ਜਿਹੜੇ ਯੂਜ਼ ਕਰਦੇ ਆ, SE ਵਗੈਰਾ ਨਾ ਪੁਰਾਣੇ ਮਾਡਲਸ ਨੂੰ ਯੂਜ਼ ਕਰਦੇ ਆ। ਸੋ ਉਹਨਾਂ ਹੁਣ ਯੂਰਪੀਅਨ ਮਾਰਕੀਟ 'ਚ ਉਹਨਾਂ ਨੂੰ ਹਟਾਉਣਾ ਪਊਗਾ, ਤੇ ਜਿਹੜੇ ਆਉਣ ਵਾਲੇ ਮਾਡਲ ਆ ਸਿਰਫ ਉਹੀ ਯੂਰਪੀਅਨ ਮਾਰਕੀਟ ਦੇ ਵਿੱਚ ਚੱਲਣਗੇ। ਇਹ ਗੱਲ ਇਕੱਲੀ ਐਪਲ ਤੇ ਆਈਫੋਨਸ ਦੇ ਉੱਤੇ ਨਹੀਂ ਅਪਲਾਈ ਹੁੰਦੀ, ਬਾਕੀ ਜਿੰਨੇ ਵੀ ਡਿਵਾਈਸਿਸ ਹੈਗੇ ਆ। ਪਰ ਮੈਨੂੰ ਲੱਗਦਾ ਐਪਲ ਤੋਂ ਬਿਨਾਂ ਕਾਫੀ ਜਿਹੜੇ ਡਿਵਾਈਸਿਸ ਆ USB-C ਦੇ ਉੱਤੇ ਪਿਛਲੇ 2 ਸਾਲ ਦੇ ਉੱਤੋਂ ਆ ਗਏ ਸੀ। ਸੋ ਸਟੈਂਡਰਡਾਈਜੇਸ਼ਨ ਦਾ ਡੈਫੀਨੇਟਲੀ ਸਾਨੂੰ ਫਾਇਦਾ ਹੋਊਗਾ ਐਜ਼ ਅ ਕੰਜ਼ਿਊਮਰ। ਵੇਖੋ US ਵੀ ਮੈਨੂੰ ਲੱਗਦਾ ਉਸ ਹਿਸਾਬ ਨਾਲ ਹੀ ਚੱਲੇਗਾ ਆਉਣ ਵਾਲੇ ਟਾਈਮ ਦੇ ਵਿੱਚ। ਨਹੀਂ ਵਧੀਆ, ਹੁਣ ਮੇਰੇ ਕੋਲ ਜਿਹੜਾ ਫੋਨ ਸੀਗਾ ਜਿਹੜਾ ਲੇਟੈਸਟ ਆ ਉਹਦੇ ਵਿੱਚ ਹੁਣ USB-C ਦੇ ਨਾਲ ਆਉਂਦਾ ਆ, ਉਹਦਾ ਫਾਇਦਾ ਹੁੰਦਾ ਆ। ਹੁਣ ਤੁਸੀਂ ਕਿਤੇ ਜਾਂਦੇ ਆ ਜਾਂ ਕਿਤੇ ਹੈਗੇ ਆ, ਜੇ ਕਿਸੇ ਕੋਲ ਐਂਡਰੋਇਡ ਆ ਤਾਂ ਫਿਰ ਉਹ ਰੌਲਾ ਨਹੀਂ ਪੈਂਦਾ ਵੀ ਭਾਈ ਲਾਈਟਨਿੰਗ ਕੇਬਲ ਚਾਹੀਦੀ ਆ ਕਿ ਨਹੀਂ ਚਾਹੀਦੀ, ਤੁਹਾਡੇ ਕੋਲ ਜਿਹੜੀਆਂ USB-C ਸਾਰੇ ਪਾਸੇ ਜਿਹੜੀਆਂ ਉਹ ਤੁਰੀਆਂ ਫਿਰਦੀਆਂ। ਟੈਰਿਫਸ ਦਾ ਬੜਾ ਰੌਲਾ ਪਿਆ ਆ, ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਆ ਵੀ ਭਾਈ ਅਪਗ੍ਰੇਡ ਕਰ ਲਈਏ, ਜੇ ਕਿਸੇ ਨੇ PC ਕਰਨਾ ਆ ਜਾਂ ਚੀਜ਼ਾਂ ਮੰਗਾਉਣੀਆਂ ਆ, ਉਹ ਕਹਿੰਦੇ ਵੀ ਜਲਦੀ ਲੈ ਲਓ, ਅਗਲੇ ਸਾਲ ਟੈਰਿਫ ਵਾਰਸ ਜਿਹੜੀਆਂ ਚੱਲ ਪੈਣੀਆਂ। ਸੋ ਬੰਦੇ ਨੂੰ ਬਚਾ ਕਰ ਲੈਣਾ ਚਾਹੀਦਾ, ਰੁਕ ਜਾਣਾ ਚਾਹੀਦਾ, ਕੀ ਕਰ ਲੈਣਾ ਚਾਹੀਦਾ ਆ? ਹਰਵਿੰਦਰ, ਕੀ ਤੁਹਾਡੀ ਸਲਾਹ? ਦੇਖੋ ਰਾਜਕਰਨ, ਜੇ ਤਾਂ ਤੁਸੀਂ ਹਾਈ ਐਂਡ PC ਲੈਣਾ, ਜੇ ਜਨਰਲੀ ਤੁਸੀਂ PC ਜਾਂ ਕੰਪਿਊਟਰ ਬੇਸਡ ਕੋਈ ਚੀਜ਼ ਲੈਣੀ ਆ ਆਪਣੇ PC ਕੰਮ ਕਾਰ ਦੇ ਲਈ ਲੈਣੇ, ਤੇ ਮੈਨੂੰ ਲੱਗਦਾ 20 ਤਰੀਕ ਤੋਂ ਪਹਿਲਾਂ ਤੁਹਾਨੂੰ ਲੈ ਲੈਣੇ ਚਾਹੀਦੇ ਆ। ਉਹਦਾ ਕਾਰਨ ਇਹ ਹੈ ਵੀ ਟਰੰਪ ਹੋਣਾ ਦੀ ਅਗੇਨ ਐਡਵਾਈਸ ਨਹੀਂ ਆ, ਫਾਈਨੈਂਸ਼ੀਅਲ ਐਡਵਾਈਸ ਨਹੀਂ ਆ, ਮੈਂ ਤਾਂ ਨਿਊਜ਼ ਤੋਂ ਜੋ ਦੇਖ ਰਿਹਾ ਹੈ ਨਾ ਉਹ ਚੀਜ਼ ਤੋਂ ਆਪਾਂ ਐਸਟੀਮੇਟ ਕਰੋ ਆਪਣੀ ਮਰਜ਼ੀ। ਪਰ ਉਹਦੇ ਵਿੱਚ ਇਹ ਆ ਕਿ ਇੱਕ ਸਟੱਡੀ ਪਬਲਿਸ਼ ਹੋਈ ਹੈ ਕੰਜ਼ਿਊਮਰ ਟੈਕਨੋਲੋਜੀ ਐਸੋਸੀਏਸ਼ਨ ਦੇ ਉੱਤੇ, ਤੇ ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਹਾਈ ਪਰਫਾਰਮੈਂਸ GPUs ਆ ਨਾ, ਖਾਸ ਤੌਰ ਤੇ ਕਈ ਲੋਕ ਆਪਣੇ ਜਿਹੜੇ ਗ੍ਰਾਫਿਕ ਕਾਰਡ ਲੈਂਦੇ ਆ ਹੈਨਾ ਕੰਮ ਕਰਨ ਦੇ ਲਈ, ਗ੍ਰਾਫਿਕ ਦਾ ਕੰਮ ਕਰਨ ਦੇ ਲਈ, ਕਈ ਗੇਮਾਂ ਖੇਡਣ ਦੇ ਲਈ ਲੈਂਦੇ ਆ, ਜਿੱਦਾਂ ਵੀ ਆ ਹਾਈ ਪਰਫਾਰਮੈਂਸ GPU ਆ, ਉਹਨਾਂ ਦੀ ਜਿਹੜੀ ਕਾਸਟ ਆ ਉਹ ਸਭ ਤੋਂ ਵੱਧ ਇਨਕਰੀਜ਼ ਹੋਏਗੀ। ਸੋ ਜੇ ਉਹਦੇ ਕਰਕੇ ਹੁਣ ਜਿੰਨੇ ਵੀ NVIDIA ਹੋ ਗਏ ਜਾਂ ਹੋਰ ਜਿਹੜੇ ਚਾਈਨਾ ਦੇ ਵਿੱਚ ਆਪਣੀ ਮੈਨੂਫੈਕਚਰਿੰਗ ਕਰਦੇ ਆ, ਉਹਨਾਂ ਨੇ ਵੱਧ ਤੋਂ ਵੱਧ ਜਿਹੜੀ ਪ੍ਰੋਡਕਸ਼ਨ ਟਾਰਗੇਟਸ ਰੱਖੇ ਹੋਏ ਆ। ਮੈਂ ਰਿਪੋਰਟ ਪੜ੍ਹਦਾ ਸੀ ਵੀ ਛੇਤੀ ਤੋਂ ਛੇਤੀ ਵੱਧ ਤੋਂ ਵੱਧ ਜਿਹੜੀ ਆ ਔਨ ਸੋਰਸਿੰਗ ਜਿਹੜੀ ਸੋਰਸਿੰਗ ਅਮਰੀਕਾ ਦੇ ਵਿੱਚ ਆਪਣੇ ਕੰਪੋਨੈਂਟਸ ਦੀ ਕੀਤੀ ਪਏ। ਤਾਂ ਟਰੰਪ ਹੁਣੀ ਤਾਂ ਕਹਿੰਦੇ ਮੈਂ 20 ਤਰੀਕ ਨੂੰ ਆ ਗਿਆ, 20 ਤਰੀਕ ਨੂੰ ਇੰਪੈਕਟ ਮਿਡਨਾਈਟ ਤੋਂ ਅਸੀਂ ਟੈਰਿਫ ਲਾ ਦੇਣੇ ਆ, ਰਾਈਟ। ਸੋ ਉਹਦੇ ਵਿੱਚ ਇਹ ਆ ਕਿ ਜਿਹੜੇ US ਦੇ ਇਨ ਜਨਰਲ PC ਕੰਪੋਨੈਂਟਸ ਆ, ਉਹ ਹੋਰ ਵੀ ਜਿਹੜੇ ਪਾਰਟਸ ਹੈਗੇ ਆ ਉਹ ਤਾਇਵਾਨ, ਮਲੇਸ਼ੀਆ, ਇੰਡੋਨੇਸ਼ੀਆ, ਚਾਈਨਾ ਵਗੈਰਾ ਤੋਂ ਬਣਦੇ ਆ। ਚਾਈਨਾ ਦੇ ਉੱਤੇ ਜਿਹੜੇ ਬਣਦੇ ਉੱਤੇ ਸਭ ਤੋਂ ਵੱਧ ਇੰਪੈਕਟ ਹੋਊਗਾ, ਪਰ ਜਦ ਕਿ ਬਾਕੀ ਦੇ ਦੇਸ਼ਾਂ ਦੇ ਉੱਤੇ ਵੀ ਜਿਹੜਾ ਇੰਪੈਕਟ ਆ ਉਹ ਮੰਨਿਆ ਜਾ ਰਿਹਾ ਕਿ ਹੋਏਗਾ। ਸੋ ਜੇ ਤੁਸੀਂ ਔਨ ਦਾ ਵਰਜ ਹੋ ਵੀ PC ਮੈਂ ਚੇਂਜ ਕਰਾਂ ਜਾਂ ਚਲੋ ਕੋਈ 2 ਮਹੀਨਿਆਂ ਨੂੰ ਕਰ ਲਾਂਗੇ, ਤੇ ਉਹਦੇ ਨਾਲ ਤੇ ਮੈਂ ਇਹੀ ਰਿਕਮੈਂਡ ਕਰੂੰਗਾ, ਅਗੇਨ ਨਾਟ ਫਾਈਨੈਂਸ਼ੀਅਲ ਐਡਵਾਈਸ, ਪਰ ਜੋ ਮੀਡੀਆ ਤੋਂ ਦੇਖ ਰਹੇ ਆ ਵੀ ਉਹ ਤੁਸੀਂ ਹੁਣ ਜੇ ਕਰ ਲਓ ਤੇ ਥੋੜੇ ਪੈਸੇ ਤੁਸੀਂ ਉਹਨੂੰ ਸੇਵ ਕਰ ਸਕਦੇ ਹੋ। ਇਹ ਮੰਨਿਆ ਜਾ ਰਿਹਾ ਵੀ 30 ਤੋਂ 40% ਹੋ ਸਕਦਾ ਕੁਝ ਹਾਈ ਪਰਫਾਰਮਿੰਗ ਕੰਪਿਊਟਰਸ ਆ ਜਿਹੜੇ ਉਹਨਾਂ ਦੀ ਕਾਸਟ ਜਿਹੜੀ ਆ ਉਹ ਵਾਜੇ 20 ਤਰੀਕ ਤੋਂ ਬਾਅਦ। ਸਮਾਂ ਸਮਾਪਤ ਹੈ ਜੀ, ਹੁਣ ਆਪਾਂ ਮਿਲਾਂਗੇ ਆਪਣੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਅਗਲੇ ਸਾਲ ਦੇ ਵਿੱਚ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਇੱਦਾਂ ਹੀ ਹਰ ਸੋਮਵਾਰ ਨੂੰ 3 ਤੋਂ 4 ਵਜੇ ਦੇ ਵਿੱਚ ਆਪਾਂ ਤੁਹਾਡੇ ਨਾਲ ਮੁਲਾਕਾਤ ਕਰਦੇ ਰਹਿੰਦੇ ਹਾਂ। YouTube, Facebook ਦੇ ਉੱਤੇ ਵੀ ਇਸ ਜਿਹੜਾ ਵੀਡੀਓ ਦੇ ਰੂਪ ਦੇ ਵਿੱਚ ਆ ਉਸ ਨੂੰ ਦੇਖ ਸਕਦੇ ਆ, ਤੇ ਰੇਡੀਓ ਦੇ ਉੱਤੇ ਸਾਰੇ ਸੁਣਨ ਦੇ ਲਈ ਜਿਹੜਾ ਜੀ ਤੁਸੀਂ ਸੁਣ ਸਕਦੇ ਆ 3 ਤੋਂ 4 ਵਜੇ ਤੱਕ ਸੋਮਵਾਰ ਨੂੰ ਕੈਲੀਫੋਰਨੀਆ ਟਾਈਮ ਦੇ ਮੁਤਾਬਕ। ਜੀ ਬਿਲਕੁਲ ਰਾਜਕਰਨ, ਆਉਣ ਵਾਲੇ ਟਾਈਮ ਦੇ ਵਿੱਚ ਵੀ ਕਿਉਂਕਿ ਬੜੀਆਂ ਨਵੀਆਂ ਜਿਹੜੀ ਰਿਪੋਰਟਸ ਆ ਉਹ ਪ੍ਰਿਪੇਅਰ ਹੋ ਰਹੀਆਂ ਨਾ, ਵਰਲਡ ਇਕਨੋਮਿਕ ਫੋਰਮ ਦੀ ਰਿਪੋਰਟ ਆਉਣੀ ਆ 2025 ਦੇ ਵਿੱਚ। ਸਟੈਨਫੋਰਡ ਨੇ ਆਪਣੀ ਇੰਡੈਕਸ ਰਿਪੋਰਟ ਕੱਢਣੀ ਆ, ਉਹ ਤੋਂ AI ਦਾ ਕੀ ਕੰਮ ਚੱਲ ਰਿਹਾ ਉਹ ਆਪਾਂ ਸਾਰੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ। ਤੇ ਅਗਲੇ ਜਿਹੜੇ ਟਾਕ ਸ਼ੋਜ਼ ਆ ਉਹਨਾਂ ਵਿੱਚ ਇਹ ਵੀ ਕਰਾਂਗੇ ਕਿ 2025 ਦੇ ਵਿੱਚ ਬਿਜ਼ਨਸ ਤੇ ਟੈਕਨੋਲੋਜੀਕਲ ਟ੍ਰੈਂਡਸ ਜਿਹੜੇ ਆ ਉਹ ਕੀ ਆਉਣੇ। ਜਨਵਰੀ ਮਹੀਨੇ ਵਿੱਚ ਸਾਡੀ ਕੋਸ਼ਿਸ਼ ਰਹੂਗੀ
ਕਿ ਇਸ ਚੀਜ਼ ਨੂੰ ਸਮਝਣ ਦੀ, ਤੇ ਆਪਾਂ ਨੂੰ ਹੋਰ ਵੀ ਨਵੇਂ ਤਰੀਕੇ ਦੇ ਨਾਲ ਸਾਡੀ ਕੋਸ਼ਿਸ਼ ਕਰੂਗੀ ਪਰ ਬੱਚਿਆਂ ਦੇ ਵਾਸਤੇ ਜਾਂ ਯੂਥ ਦੇ ਵਾਸਤੇ ਜਿਹੜੇ ਕੀ ਪ੍ਰੋਗਰਾਮ ਚੱਲ ਰਹੇ ਉਹਦੇ ਬਾਰੇ ਵੀ ਰਿਸਰਚ ਕਰਕੇ ਅਸੀਂ ਆਪਣੇ ਪ੍ਰੋਗਰਾਮ ਸ਼ੇਅਰ ਕਰਾਂਗੇ ਕਰਾਂਗੇ। ਜੀ ਬਿਲਕੁਲ। ਹੁਣ ਲੈਣੇ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ।